ਬਾਬਾ ਨਾਨਕ ਸਿੰਘ ਦੇ ਜੀ 3 ਪੁੱਤਰ ਦੱਸੇ ਉਹਨਾਂ ਨੇ। ਹਾਂਜੀ। ਇੱਕ ਦਾ ਨਾਂ ਜੀ ਆਪਣਾ ਸਾਧ ਸਿੰਘ, ਹਾਂਜੀ ਸਾਧ ਸਿੰਘ, ਹਾਂਜੀ ਔਰ ਤੇ ਦੂਸਰੇ ਦਾ ਨਾਮ ਰਤਨ ਸਿੰਘ, ਹਾਂਜੀ ਤੇ ਤੀਜੇ ਦਾ ਨਾਮ ਸੀ ਸਵਰਨ ਸਿੰਘ। ਹਾਂਜੀ। 3 ਸੱਕੇ ਭਰਾ ਸਨ ਔਰ ਇੱਕ ਵਕਤ ਚ ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਰਹਿ ਚੁੱਕੇ ਨੇ। ਹਾਂਜੀ। ਠੀਕ ਹੈ ਜੀ। ਫਿਰ ਕੀ ਹੁੰਦਾ ਵੇ, ਫਿਰ ਇਹ ਜਿਹੜਾ ਫੌਜੀਆਂ ਦਾ ਟੱਬਰ ਖਵਾਇਆ ਜਾਂਦਾ ਸੀ, ਇਹਨਾਂ ਦਾ ਤੁਸੀਂ ਕਹ ਲਓ ਕਿ ਬਾਬਾ ਖਜ਼ਾਨ ਸਿੰਘ ਤੋਂ ਖੱਬੀ ਸਾਈਡ ਤੇ ਇਹਨਾਂ ਦਾ ਘਰ ਹੋ ਸਕਦਾ ਹੈ, ਗੁਆਂਢੀ ਸਨ, ਕਿਉਂਕਿ ਸਾਰੀ ਪੱਤੀ ਤੁਸੀਂ ਦੱਸਿਆ ਕੋਈ ਉਹਨਾਂ ਦੀ ਸਾਰੇ ਜਿੰਨੇ ਸਨ ਆ ਜਾ ਕੇ ਮੇਰਾ ਵਾਸਤੇ ਦੇ ਇਹਨਾਂ ਦੇ ਵਿੱਚ ਇੱਕ ਬੰਦਾ ਇੱਧਰ ਹੀ ਮੁਸਲਮਾਨ ਰਹਿ ਗਿਆ ਸੀ, ਉਹਦਾ ਨਾਮ ਜਿਸ ਤਰ੍ਹਾਂ ਬਾਲੋਸ਼ਾਨੀ ਦਾ ਘਰ ਪਿੰਡ ਸੀ ਦੁੱਧੜ। ਅੱਛਾ। ਤੋਂ ਉੱਥੇ ਇਹਦਾ ਇੱਥੇ ਹੁੰਦਾ ਸੀ, ਉਹਨੂੰ ਤੋਂ ਬਾਅਦ ਚ ਉਹਦਾ ਅਲੀ ਅਹਿਮਦ ਨਾਂ ਰੱਖ ਲਿਆ ਉਹਨੇ। ਪਹਿਲੇ ਉਹਦਾ ਨਾਮ ਪਾਲਾ ਨਾਂ ਸੀ, ਪਾਲਾ ਸਿੱਖਾਂ ਦੇ ਤੁਹਾਨੂੰ। ਅੱਛਾ, ਪਾਲਾ ਪਾਲ ਸਿੰਘ ਸੀ ਉਹਦਾ ਨਾਂ, ਤੇ ਰਾਸਤਾ ਨੇ ਗੋਂਜਾ ਵਜਾਉਂਦਾ ਹੈ। ਉੱਥੋਂ ਨੇ ਬੁੱਢੀ ਟੇਰੀ ਬਾਹਮਣੀਆਂ ਦੀ ਗੁੰਮੀ ਤੇ ਫਿਰ ਤਹਿਸੀਲ ਦਸਕੇ ਚੋਂ ਲੈ ਕੇ ਚਲਾ ਗਿਆ, ਉੱਥੇ ਜਾ ਕੇ ਮੁਸਲਮਾਨ ਆ ਗਿਆ। ਬੱਚੀ ਉਸ ਔਰਤ ਦਾ ਨਾਮ ਜ਼ੈਨਬ ਰੱਖਿਆ ਗਿਆ ਤੇ ਉਹਦਾ ਨਾਮ ਅਲੀ ਅਹਿਮਦ ਰੱਖਿਆ ਗਿਆ। ਅੱਛਾ ਜੀ ਸਾਧ ਭਾਈ, ਅਸੀਂ ਬਾਬੇ ਖਜ਼ਾਨ ਸਿੰਘ ਦਾ ਘਰ ਦਿਖਾ ਕੇ ਅਸੀਂ ਦਰਵਾਜ਼ੇ ਥਾਣੀ ਆਪਣਾ ਬਾਹਰ ਆਏ ਆ। ਠੀਕ ਹੈ ਨਾ, ਇਹ ਮੇਨ ਗਲੀ ਸਿੱਧੀ ਜਾਂਦੀ ਸੀ, ਖੰਭਾ ਛੰਭਾ ਤੋਂ ਕੋਈ ਨਹੀਂ ਸੀ, ਇਹ ਸਿੱਧੀ ਗਲੀ ਜਾਂਦੀ ਸੀ ਜੀ। ਮੈਂ ਦੁਬਾਰਾ ਤੁਹਾਨੂੰ ਦੱਸ ਰਿਹਾ ਵਾਂ, ਇੱਧਰ ਨੂੰ ਕੋਈ ਨਹੀਂ ਸੀ ਟਰਨ ਹੁੰਦੀ, ਇਹ ਸਿੱਧੀ ਗਲੀ ਜਾਂਦੀ ਸੀ, ਅੱਗੇ ਮੇਨ ਤੇ ਲਿੰਕ ਕਰਦੀ ਸੀ, ਤੇ ਮੇਨ ਮਤਲਬ ਕਿਹਾ ਸੀ। ਠੀਕ ਹੈ, ਹੁਣ ਅਸੀਂ ਜਾ ਰਹੇ ਹਾਂ ਮਤਲਬ ਪੰਜ ਪੀਰ ਸਰਕਾਰ ਜਿਹੜਾ ਸੀ, ਹੈ ਨਾ। ਦਾਏਂ ਬਾਏਂ ਜਿੰਨੇ ਵੀ ਘਰ ਸਨ, ਯਾਨੀ ਤੁਹਾਡਾ ਜੋ ਘਰ ਬਣਦਾ ਨਾ, ਉਹ ਇਹ ਘਰ ਬਣਦਾ ਪਿਆ, ਇਹ ਵਾਲਾ ਘਰ ਬਾਬੇ ਸਾਧ ਸਿੰਘ ਫੌਜੀ ਦਾ, ਰਤਨ ਸਿੰਘ ਫੌਜੀ ਦਾ, ਹੈ ਨਾ, ਤੇ ਬਾਬਾ ਸਵਰਨ ਸਿੰਘ ਫੌਜੀ, ਜੋ 3 ਭਾਈ ਸਨ। ਠੀਕ ਹੈ ਵੀਰ ਜੀ। ਫਿਰ ਅੱਗੋਂ ਕਹ ਲਓ ਕਿ ਆਨਵਰਡ ਜੋ ਜਿੰਨੇ ਵੀ ਅੱਗੋਂ ਨੈਕਸਟ ਜਿੰਨੇ ਵੀ ਘਰ ਆਉਣ ਵਾਲੇ ਨੇ ਸਾਰੇ ਪੂਰੇਵਾਲ ਫੈਮਿਲੀ ਦੇ ਸਨ। ਕਿਉਂਕਿ ਇਹ ਸਾਰੇ ਘਰ ਇੱਧਰ ਹੋਰ ਕੋਈ ਘਰ ਨਹੀਂ ਸੀ ਸਿਵਾਏ ਸਿੱਖਾਂ ਤੋਂ ਤੋੜ ਪੰਜ ਪੀਰ ਦਾ ਕਰ। ਔਰ ਪੰਜ ਪੀਰ ਦੇ ਵਿੱਚ ਜਿਹੜਾ ਮੇਲਾ ਛੇਲਾ ਜਾਂ ਕੋ ਲੰਗਰ ਭੰਡਾਰਾ ਜਿਹੜੇ ਸਨ, ਇਹੋ ਹੀ ਬਰਾਦਰੀ ਪਕਾਉਂਦੀ ਸੀ, ਸਿੱਖ ਬਰਾਦਰੀ। ਸਿੱਖ ਬਰਾਦਰੀ। ਤੇ ਇਹ ਪੁਰੇਵਾਲ ਜੱਟ ਜ਼ਿਆਦਾ ਇੱਧਰ ਪੁਰੇਵਾਲ ਹੀ ਸਨ। ਜਿਸ ਤਰ੍ਹਾਂ ਅਗਲੇ ਪਿੰਡਾਂ 'ਚ ਮੇਗਾ ਖਾਰਾ ਜਾਣਦੇ ਹੋਣਗੇ, ਕੋਈ ਨਾ ਕੋਈ ਪੁਰਾਣਾ ਬੰਦਾ ਜੇ ਕੋਈ ਨਾ ਕੁੜਿਆ, ਉਧਰ ਫਿਰ ਜੱਟ ਮੇਸ ਸਨ। ਮੇਸ ਜੱਟ ਸਨ। ਮੇਸ, ਅੱਛਾ। ਤੇ ਸਾਡੇ ਇਲਾਕੇ ਵਿੱਚ ਪੁਰੇਵਾਲ ਜੱਟ ਨੇ। ਠੀਕ ਇਹ ਕੁਝ ਘਰ ਪੁਰੇਵਾਲ ਨੇ ਲੋਬਣ ਨੇ ਬੈਠੇ ਤੇ ਕੁਝ ਪੱਖੋ ਕੀ ਸਨ, ਤੇ ਕੁਝ ਨਿੱਦੋ ਮਹਿਮਤ ਨਿੱਦੋ ਕੀ ਸਾਂਝਾ ਪਿੰਡ ਆ ਜਾਂਦਾ ਹੈ, ਲੇਕਿਨ ਮਸ਼ਹੂਰ ਮਰੂਫ ਨਿੱਦੋ ਕੀ ਹੈ। ਚਲੋ ਜੀ, ਅਸੀਂ ਹੁਣ ਮੈਂ ਚਾਹਨਾ ਬਾਬਾ ਜੀ ਤੁਸੀਂ ਤੇ ਸਾਨੂੰ ਸਾਰੀ ਗੱਲਾਂ ਦੱਸੀਆਂ ਨਾ, ਤੇ ਇੱਕ ਤਰ੍ਹਾਂ ਕੈਮਰਾ ਸੀ ਉਧਰ ਵੀ ਦੜਾ ਲਈਏ, ਜਿਹੜੀ ਸਾਰੀ ਪੱਤੀ ਸੀ ਇਹਨਾਂ ਦੀ ਬਾਬੇ ਖਜ਼ਾਨ ਸਿੰਘ ਦੀ ਮਾਰ ਲਓ। ਤੇ ਬੂਆ ਖਜ਼ਾਨ ਸਿੰਘ ਦਾ ਬੂਆ ਵੀ ਵਿਖਾਲ ਦਿੰਦੇ ਆ, ਸਾਡੇ ਕੋਲ ਮੌਜੂਦ ਹੈ ਪੁਰਾਣਾ। ਆਹੋ। ਅੱਛਾ, ਲਾਇਆ ਨਹੀਂ ਕਿਸੇ ਨੂੰ, ਉਹਨਾਂ ਦੇ ਦੌਰ ਦਾ। ਆਹੋ, ਉਹਦੇ ਦੌਰ ਦਾ ਹੀ, ਉਹ ਲਾਇਆ ਨਹੀਂ, ਪਰ ਤਖਤੇ ਪਏ ਨੇ ਉਸ ਤਰ੍ਹਾਂ ਸਾਡੇ ਕੋਲ। ਵਾਹ ਜੀ ਵਾਹ। ਤਾਂ ਬੂਆ ਕਹਿੰਦੇ ਕਿ ਬੜੀ ਵੱਡੀ ਬਲਾ ਬੂਆ ਸੀ ਉਹ। ਅੱਛਾ। ਆਹੋ, ਐਡੀਆਂ ਟਾਲੀ ਦੀਆਂ ਸਲਾਈਆਂ ਤੇ ਇੰਨੀ ਕੋ ਤਾਂ ਮੀਨਾਕਾਰੀ ਕੀਤੀ। ਉਹ ਮੇਰੇ ਕੋਲ 2 ਤਖਤੇ ਖਾਲੀ ਪਏ ਨੇ, ਉਹ ਮੈਂ ਲਾਏ ਨਹੀਂ ਕਿਤੇ। ਬਾਬਾ ਜੀ ਜਰਾ ਦੁਬਾਰਾ ਐਕਸਪਲੇਨ ਕਰਿਓ ਕਿ ਇਹ ਬਾਬਾ ਖਜ਼ਾਨ ਸਿੰਘ ਸੰਗਤ ਦਾ ਜਿਹੜਾ ਪਸਾਰ ਦਾ ਦਰਵਾਜ਼ਾ ਉਹ ਆਵੇ। ਅੱਛਾ, ਠੀਕ ਹੈ। ਇਹ ਪਸਾਰ ਦਾ ਦਰਵਾਜ਼ਾ ਸੀ। ਪਸਾਰ ਦਾ ਦਰਵਾਜ਼ਾ ਸੀ। ਇਹ ਇੱਕ ਪੱਟ ਹੈ ਜੀ, ਇੱਕ ਪੱਟ ਅੰਦਰ ਪਿਆ ਦਾ। ਨਹੀਂ ਜੀ, ਉਹ ਡਰਮਾ ਥੱਲੇ ਲਾ, ਉਹ ਡਰਮਾ ਥੱਲੇ ਦੂਜਾ ਥੱਲੇ ਜੋ ਉਧਰ ਪਿਆ ਦਾ, 2 ਪੱਟਦੇ ਸਨ। ਠੀਕ ਹੈ, ਠੀਕ। ਲੋ ਜੀ, ਬਾਬੇ ਖਜ਼ਾਨ ਸਿੰਘ ਦੀਆਂ ਨਿਸ਼ਾਨੀਆਂ। ਹਾਂਜੀ। ਠੀਕ। ਇਹਦੇ ਤੇ ਬੜੀ ਮੀਨਾਕਾਰੀ ਕੀਤੀ ਹੈ, ਉੱਤੇ ਲੋਹੇ ਦਾ ਜਾਲ ਸੀ ਬੜਾ ਵੱਡਾ, ਬੜੀ ਵੱਡੀ ਸਰਦਲ ਸੀ। ਇਹ ਸਾਰੇ ਲੋਹੇ ਦੀ ਕਾਬਲੇ। ਇਹ ਤੇ ਕਾਬਲੇ ਲੋਹੇ ਦੀ, ਜਿਹੜੀ ਇਹਦੇ ਬਾਹਰ ਸਲਾਈਆਂ ਤੇ ਜਿਹੜੇ ਉੱਤੇ ਰੋਸ਼ਨਦਾਨੀ ਕੀਤੀ ਹੈ ਸਾਡੇ ਕੋਲ। ਤੇ ਇਹ ਕੋਠੜੀ ਦਾ ਦਰਵਾਜ਼ਾ ਵੀ ਇਹਨੂੰ ਖਾਲ ਗਿਆ, ਜਿਹੜਾ ਪਿੱਛੇ ਸ਼ਤੀਰੀਆਂ ਵੀ ਖਾਲ ਗਿਆ ਖਜ਼ਾਨ ਸਿੰਘ ਦੇ ਅੰਦਰ। ਅੱਛਾ, ਉਹ ਵੀ ਹੈ। ਆਹ, ਤੇ ਉਹ ਵੀ ਨਹੀਂ, ਉਹ ਵੀ ਖਜ਼ਾਨ ਸਿੰਘ ਦੀਆਂ ਸ਼ਤੀਰੀਆਂ ਦੀ। ਘਰੋਂ ਲਾ ਕੇ ਤੇ ਫਿਰ ਇੱਥੇ ਬਾਲੇ ਪਾਏ ਨੇ, ਉਹਨਾਂ ਦੇ ਮਕਾਨਾਂ ਦੀਆਂ ਸਟੇਜ। ਅੱਛਾ ਜੀ, ਬੱਲੇ ਬੱਲੇ ਬੱਲੇ। ਵਾਹ ਜੀ ਵਾਹ। ਲੋ ਜੀ, ਬਾਬੇ ਖਜ਼ਾਨ ਸਿੰਘ ਦਾ ਜੋ ਸਮਾਨ ਸੀ ਅੱਜ ਵੀ ਇਸਤੇਮਾਲ ਕਰ ਰਹੇ ਨੇ। ਇਹ ਜੀ ਸ਼ਤੀਰੀਆਂ ਪੁਰਾਣੀਆਂ। ਹਾਂ, ਤੇ ਇਹ ਸ਼ਤੀਰੀਆਂ ਬਰਾਂਡੇ ਦੀਆਂ ਸਨ ਕਿ ਕਮਰੇ ਸਨ ਪਿੱਛੇ? ਕਮਰਿਆਂ ਦੀਆਂ ਸ਼ਤੀਰੀਆਂ। ਅੱਛਾ ਬਾਬਾ ਜੀ, ਇੱਕ ਹੋਰ ਪੂਰੇਵਾਲ ਫੈਮਿਲੀ ਤੋਂ ਸਾਨੂੰ ਰਿਕੁਐਸਟ ਕਰਦੇ ਨੇ, ਆਪਣਾ ਸਾਡੇ ਵੀਰ ਪਵਿੱਤਰ ਸਿੰਘ ਪੂਰੇਵਾਲ। ਠੀਕ ਹੈ ਜੀ, ਪੂਰੇਵਾਲ ਜੱਟ, ਕਿਉਂਕਿ ਪਿੰਡ ਸੀ ਪੂਰੇਵਾਲ ਜੱਟਾਂ ਦਾ। ਪਿੰਡ ਇੱਥੇ 3 5 4 ਪਿੰਡ ਸਨ ਪੂਰੇਵਾਲਾਂ ਦੇ। ਅੱਛਾ। ਹਾਂਜੀ, ਇੱਥੇ ਕੁਝ ਇੱਥੇ ਬਹਿ ਗਏ ਸਨ, ਕੁਝ ਲੋਬਣ ਪੂਰੇਵਾਲ ਦੇ, ਤੇ ਕੁਝ ਪੱਖੋ ਕੀ ਪੂਰੇਵਾਲ ਸਨ ਜੱਟ। ਵਾਹ ਜੀ ਵਾਹ, ਨਵੀਂ ਗੱਲ ਹੋ ਗਈ ਨਾ। ਅੱਛਾ, ਪੂਰੇਵਾਲ ਕੁਝ ਪੂਰੇਵਾਲ ਇੱਥੇ ਸਾਡੇ ਪਿੰਡ ਸਨ। ਅੱਛਾ, ਕੁਝ ਪੂਰੇਵਾਲ ਪੱਖੋ ਕਿਸੇ ਨੇ, ਕੁਝ ਪੂਰੇਵਾਲ ਲੋਬਣ ਨੇ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ, ਉਹ ਭਾਜੀ ਸਾਨੂੰ ਦੱਸਦੇ ਨੇ, ਪਵਿੱਤਰ ਸਿੰਘ ਪੂਰੇਵਾਲ ਸਾਹਿਬ ਕਹਿੰਦੇ ਨੇ ਜੀ, ਮੇਰੇ ਜੋ ਬਜ਼ੁਰਗ ਸਨ ਨਾ, ਉਹ ਸਨ ਪਿੰਡ ਲਿੱਦੋ ਕਿਤੇ ਰਹਿਣ ਵਾਲੇ। ਉਹ ਖੈਰ ਪਿੱਛੋਂ ਸ਼ੁਰੂ ਹੁੰਦੇ ਨੇ, ਆਪਣੇ ਲੱਕੜ ਦਾ ਤੇ ਤੂੰ ਜਵਾਲਾ ਸਿੰਘ ਗਾਂਗੋ ਦਾ ਪੁੱਤਰ ਸੀ ਜਵਾਰ ਸਿੰਘ ਦਾ ਕੋ ਪੁੱਤਰ ਸੀ ਹੀਰਾ ਸਿੰਘ ਦੇ
ਪੁੱਤਰ ਸਨ ਅੱਗੂ 5, ਹਾਂਜੀ ਜਿਨ੍ਹਾਂ ਵਿੱਚ ਵੱਡਾ ਸੀ ਸੁੰਦਰ ਸਿੰਘ, ਇੰਦਰ ਸਿੰਘ, ਨੰਬਰ 3 ਤੇ ਨੰਦ ਸਿੰਘ, ਨੰਬਰ 4 ਤੇ ਕੇਸਰ ਸਿੰਘ, ਤੇ ਕਹਿੰਦੇ ਜੀ ਪੰਜਵੇਂ ਦਾ ਨਾਂ ਸਾਨੂੰ ਨਹੀਂ ਪਤਾ ਕੀ ਨਾਂ ਸੀ, ਕਿਉਂਕਿ ਇਹ ਗੱਲ ਇਹ ਵੀ ਪੁਰਾਣੀ ਹੈ। ਤੇ ਅੱਗੂ ਦੱਸਦੇ ਨੇ ਜੀ ਕਿ ਮੈਂ ਪਵਿੱਤਰ ਸਿੰਘ ਕਹਿ ਰਹੇ ਨੇ ਕਿ ਮੈਂ ਬਾਬੇ ਨੰਦ ਸਿੰਘ ਦੇ ਵੰਸ਼ ਵਿੱਚੋਂ ਆ, ਉਹਨਾਂ ਦੀ ਉਸ ਨਸਲ ਚੋਂ ਚੱਲਦਾ ਪਿਆ। ਜੀ ਜੀ ਬਿਲਕੁਲ ਤੁਸੀਂ ਸਮਝ ਗਏ। ਤੇ ਨੰਦ ਸਿੰਘ ਜਿਹੜਾ ਸੀ ਨਾ, ਬਾਬਾ ਨੰਦ ਸਿੰਘ, ਇਹਨਾਂ ਦੀ ਘਰ ਵਾਲੀ ਸੀ ਕੇਸਰ ਕੌਰ, ਇਹਨਾਂ ਦੀ ਵੀ ਘਰ ਵਾਲੀ ਦਾ ਨਾਂ ਕੇਸਰ ਕੌਰ ਸੀ। ਭਾਜੀ ਦੇ ਦੱਸਣ ਮੁਤਾਬਕ ਜੋ ਬੀਬੀ ਇਹਨਾਂ ਦੀ ਘਰ ਵਾਲੀ ਸੀ ਨਾ, ਯਾਨੀ ਸਾਡੀ ਪੜਦਾਦੀ, ਪਵਿੱਤਰ ਸਿੰਘ ਭਾਜੀ ਕਹਿ ਰਹੇ ਨੇ ਕਿ ਮੇਰੀ ਪੜਦਾਦੀ ਸੀ ਕੇਸਰ ਕੌਰ। ਇਹ ਪਿੰਡ ਲਿੱਦੋਕੀ ਦੀ ਬੜੀ ਦਾਨੀ ਬੀਬੀ ਮੰਨੀ ਜਾਂਦੀ ਸੀ, ਜਿਸ ਤਰ੍ਹਾਂ ਬਾਲੋਸ਼ਾਨੀ ਹਾਂਜੀ ਉਹ ਕਿਸ ਤਰ੍ਹਾਂ ਆਪਣੇ ਦੌਰ ਦੇ ਵਿੱਚ ਉਹ ਵੀ ਮੇਰਾ ਮਸਲਾ ਹਾਂਜੀ ਮਸ਼ਹੂਰ ਸਨ ਨਾ। ਉਸੇ ਤਰ੍ਹਾਂ ਨਾ ਪਿੰਡ ਦੇ ਵਿੱਚ ਜਿਹੜੀ ਰਹਿਤਲ ਸੀ ਨਾ, ਮਹੱਲੇ 'ਚ ਜਾਂ ਪਿੰਡਦਾਰੀ ਦੇ ਵਿੱਚ ਕਿਸੇ ਵੀ ਕਿਸੇ ਧੀ ਪੁੱਤਰ ਦਾ ਵਿਆਹ ਹੋਣਾ ਤੇ ਗੌਰ ਫਿਕਰ ਕਰਨੀ, ਜੋ ਕਰਨੀ, ਬੀਬੀ ਕੇਸਰ ਕੋਲ ਉਹਨਾਂ ਦਾ ਸਵਾਲ ਪੂਰਾ ਕਰ ਦੇਣਾ। ਹਾਂ, ਬੀਬੀ ਕੇਸਰ ਕੋਲ ਆਣਾ ਤੇ ਸਲਾਹ ਪਤਾ ਲੈਣਾ ਕਿ ਭਾਈ ਇਦਾਂ ਹੁਣ ਕੀ ਕਰੀਏ, ਹਨਾ, ਉਹ ਇਸ ਤਰ੍ਹਾਂ ਕਰਕੇ ਹੁਣ ਸਾਨੂੰ ਕੀ ਆਪਣਾ ਕਰਨਾ ਚਾਹੀਦਾ। ਚਲੋ ਜੀ, ਇਹ ਗੱਲਾਂ ਬਾਤਾਂ ਨੇ। ਬਾਬਾ ਨੰਦ ਸਿੰਘ ਦੇ ਜੀ 3 ਪੁੱਤਰ ਦੱਸੇ ਉਹਨਾਂ ਨੇ। ਹਾਂਜੀ ਇੱਕ ਦਾ ਨਾਂ ਜੀ ਆਪਣਾ ਸਾਧ ਸਿੰਘ, ਸਾਧ ਸਿੰਘ, ਔਰ ਤੇ ਦੂਸਰੇ ਦਾ ਨਾਮ ਰਤਨ ਸਿੰਘ, ਤੇ ਤੀਜੇ ਦਾ ਨਾਮ ਸੀ ਸਵਰਨ ਸਿੰਘ। 3 ਸੱਕੇ ਭਰਾ ਸਨ ਔਰ ਇੱਕ ਵਕਤ 'ਚ ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਰਹਿ ਚੁੱਕੇ ਨੇ। ਠੀਕ ਹੈ ਜੀ। ਫਿਰ ਕੀ ਹੁੰਦਾ ਵੇ, ਫਿਰ ਪਵਿੱਤਰ ਭਾਜੀ ਦੱਸਦੇ ਨੇ ਕਿ ਪਿੱਛੇ ਨਾ ਸਾਡੀ ਫੈਮਿਲੀ 'ਚ ਕੋਈ ਬੰਦਾ, ਮਤਲਬ ਕਹਿ ਲੋ ਕਿ ਪਹਿਲੀ ਬੰਨਾ ਸਾਹਮਣ ਵਾਲਾ ਕੋਈ ਨਹੀਂ ਰਿਹਾ। ਫਿਰ ਮੇਰੀ ਜੋ ਮਾਤਾ ਸੀ ਹਨਾ, ਤੇ ਉਹਨਾਂ ਨੇ ਨਾ ਯਾਨੀ ਆਪਣਾ ਬੀਬੀ ਕੇਸਰ ਕੌਰ ਨੇ ਇੱਕ ਨੂੰ ਘਰ ਬੁਲਾ ਲਿਆ। ਉਹ ਜਿਹਨੂੰ ਘਰ ਬੁਲਾਇਆ ਉਹ ਸੀ ਸਵਰਨ ਸਿੰਘ ਫੌਜੀ, ਤੇ ਉਹ ਸੀ ਜੀ ਦਾਦਾ ਇਸ ਮੁੰਡੇ ਦਾ। ਠੀਕ ਹੈ ਨਾ, ਕਿ ਤੂੰ ਘਰ ਇੱਕ ਜਣਾ ਘਰ ਆਈਏ। ਬਾਕੀ ਜੀ ਤੁਹਾਨੂੰ ਉਸ ਵੇਲੇ ਜਿਹੜੀ ਪੈਨਸ਼ਨ ਸੀ ਨਾ, ਉਹਦੇ ਪੈਨਸ਼ਨ ਨਹੀਂ ਸੀ ਮਿਲਦੀ, ਬਲਕਿ ਮੁਰੱਬਾ ਦੇ ਦਿੱਤਾ ਜਾਂਦਾ ਸੀ ਬ੍ਰਿਟਿਸ਼ ਆਰਮੀ ਤੇ ਬ੍ਰਿਟਿਸ਼ ਰਾਜ ਦੇ ਵਿੱਚ। ਸਾਧ ਸਿੰਘ ਫੌਜੀ, ਰਤਨ ਸਿੰਘ ਫੌਜੀ ਤੇ ਸਵਰਨ ਸਿੰਘ ਫੌਜੀ ਇੱਕ ਤਰੀਕੇ ਦੀ ਇਹਨਾਂ ਦੀ ਅੱਲ ਸੀ ਫੌਜੀਆਂ ਦੀ। ਤੇ ਬਾਬੇ ਖੁਰਸ਼ੀਦ ਆਲਮ ਦਾ ਜ਼ਾਹਦ ਭਾਈ ਨੇ ਪਤਾ ਕੀਤਾ ਤੇ ਉਹ ਬੜੇ ਬਿਮਾਰ ਨੇ, ਇਸ ਕੰਡੀਸ਼ਨ 'ਚ ਨਹੀਂ ਕੋਈ ਸਾਨੂੰ ਕੋਈ ਗੱਲਬਾਤ ਕਰ ਸਕੇ। ਤੇ ਲੇਕਿਨ ਮੈਂ ਤੁਹਾਨੂੰ ਜਦ ਗੱਲਾਂ ਦੱਸੀਆਂ ਨਾ, ਤੇ ਕਿਸੇ ਹੱਦ ਤੱਕ ਤੁਸੀਂ ਇਹਨਾਂ ਦੇ ਘਰ ਨੂੰ, ਇਹਨਾਂ ਦੇ ਘਰ ਦੇ ਤੱਕ ਪਹੁੰਚ ਗਏ ਕਿਸੇ ਹੱਦ ਤੱਕ। ਉਹ ਇਸ ਤਰ੍ਹਾਂ ਪਹੁੰਚੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਬਾਬੇ ਖਜ਼ਾਨ ਸਿੰਘ ਸੀ ਨੰਬਰਦਾਰ, ਉਹ ਘਰ ਸਾਡੇ ਕੋਲ ਹੈ। ਅੱਛਾ, ਹਾਂਜੀ ਠੀਕ ਹੈ। ਇਹ ਭਾਈ ਸਾਹਿਬ ਕਹਿੰਦੇ ਨੇ ਕਿ ਅਸੀਂ ਬਾਬੇ ਖਜ਼ਾਨ ਸਿੰਘ ਦੇ ਗੁਆਂਢੀ ਸਨ। ਠੀਕ ਹੈ। ਹੁਣ ਤੁਸੀਂ ਥੋੜਾ ਨਾ ਇਹਨੂੰ ਮੈਂ ਕਹਿੰਦਾ ਜਿਸ ਤਰ੍ਹਾਂ ਤੁਸੀਂ ਮੈਨੂੰ ਗੱਲ ਸਮਝਾਈਏ ਨਾ ਕਿ ਯਾਰ ਪਿੱਛੇ ਵੱਟ ਬਰਾਦਰੀ ਸੀ, ਅੱਗੇ ਇਸ ਤਰ੍ਹਾਂ ਹੀ ਅਸੀਂ ਇੰਡੀਆ ਚੋਂ ਮਹਾਜਰ ਆਏ ਤੇ ਅਸੀਂ ਖਜ਼ਾਨ ਸਿੰਘ ਲੰਬੜਦਾਰ ਦੇ ਘਰ ਚਾਣ ਕੇ ਆਪਣਾ ਕੰਮ ਕਰ ਲਿਆ ਸਾਡੇ ਬਜ਼ੁਰਗਾਂ ਨੇ। ਅੱਛਾ। ਇਹਦੇ ਨਾਲ ਪਹਿਲੇ ਜਿਹੜੇ ਇੱਥੇ ਲੋਕ ਵਸਨੀਕ ਸਨ, ਪਹਿਲਾਂ ਹਿੰਦੁਸਤਾਨ ਤੋਂ ਪਹਿਲੇ ਇੱਥੇ ਵਸਨੀਕ ਸਨ ਦੇ ਗੁਆਂਢੀ, ਉਹ ਸੀ ਅਨੈਤ ਵਲਦ ਮਾਈ ਕਸ਼ਮੀਰੀ। ਅੱਛਾ ਜੀ। ਯੂਸਫ ਵਲਦ ਮੁਹੰਮਦੀਨ ਮੋਚੀ। ਠੀਕ ਹੈ। ਪਿਛਲੇ ਬੰਨੇ ਹੈਦਰ ਗੁਲਾਮ ਨਬੀ, ਇਹਨਾਂ ਦੇ ਪਿਛਲੇ ਬੰਨੇ ਘਰ ਸਨ, ਵਸਨੀਕ ਸਨ ਇੱਥੇ ਦੇ ਰਹਿਣ ਵਾਲੇ। ਠੀਕ ਹੋ ਗਿਆ। ਇੱਥੇ ਫਿਰ ਬਰਕਤ ਵੀ ਲੁਹਾਰ ਸੀ, ਨਾਲ ਇੱਧਰ ਆ ਜਾਂਦਾ ਉਹਨਾਂ ਦੀਆਂ ਹਵੇਲੀਆਂ ਦਾ। ਖਜ਼ਾਨ ਸਿੰਘ ਦੀ ਲੰਬੜਦਾਰ ਦੀ ਹਵੇਲੀ ਦੇ ਨਾਲ ਨੈਤੁੱਲਾ ਤੇ ਬਰਕਤ ਲੁਹਾਰ ਵਲਦ ਬਦੁੱਲਾ, ਇਹ ਲੋਕ ਉੱਥੇ ਵਸਨੀਕ ਨਾਲ ਘੁਮਿਆਰ ਸਨ। ਉਹਨਾਂ ਦਾ ਨਾਮ ਸਬਦਰ ਤੇ ਉਹਨਾਂ ਦੇ ਬਾਪ ਦਾ ਨਾਮ ਅਲਾਦਾਤ। ਇਸ ਤਰ੍ਹਾਂ ਇੱਧਰ ਇਹਨਾਂ ਦੇ ਵੱਖੋ ਵੱਖ ਨਾਂ ਸਨ, ਵਸਨੀਕ ਲੋਕ ਸਨ, ਲੋਕਲ ਸਨ, ਲੋਕਲ ਇੱਥੋਂ ਦੇ ਰਹਿਣ ਵਾਲੇ ਗਏ ਨਹੀਂ ਇੱਥੇ। ਜਿਹੜੇ ਖਜ਼ਾਨ ਸਿੰਘ ਦੇ ਬਾਬੇ ਖਜ਼ਾਨ ਸਿੰਘ ਦੇ ਗੁਆਂਢੀ ਸਨ। ਅੱਛਾ, ਠੀਕ ਹੈ। ਕਿਹੜੀ ਬਾਈ ਹੁਣ ਖਾਲੀ ਰਹਿ ਗਈ ਜੀ? ਖਾਲੀ ਇੱਧਰ ਫਿਰ ਇਸ ਬੰਨੇ ਫਿਰ ਬਾਕੀ ਇਹਨਾਂ ਦੀ ਬਰਾਤ ਵੀ ਆਣ ਟੁੱਟ ਜਾਂਦੀ ਸੀ। ਅੱਛਾ। ਯਾਨੀ ਮੇਰਾ ਵੈਸੇ ਨਾਲ ਜਿਹੜੇ ਘਰ ਸਨ, ਜਿਹੜੇ ਅੱਗੇ ਤੁਸੀਂ ਬੰਦਿਆਂ ਦੇ ਨਾਲ ਲੈਂਦੇ ਤੋੜੀ ਤੇ ਉਹ ਜਿਹੜੀ ਕਬਾਲ ਕੌਰ ਮੈਨੂੰ ਬਾਲੋਸ਼ਾਨੀ ਆਉਂਦੇ ਆ, ਉੱਥੋਂ ਤੱਕ ਇਹ ਸਾਰੇ ਇਹੀ ਲੋਕ ਸਨ, ਮਤਲਬ ਟੋਟਲ ਮਹੱਲਾ ਇਹਨਾਂ ਹਾਂ ਜੀ। ਫਿਰ ਇੱਥੇ ਜ਼ਿਆਦਾ ਸਰ ਇਹੋ ਹੀ ਸਨ। ਜੀ ਜੀ। ਯਾਨੀ ਵੇਖਿਆ ਜਾਏ ਤੇ ਬਾਬੇ ਸਾਡੇ ਤੋਂ ਸੱਜੇ ਬੰਨੇ ਜਿੰਨੇ ਵੀ ਘਰ ਸਨ, ਯਾਨੀ ਖੱਬੇ ਬੰਨੇ ਜਿੰਨੇ ਵੀ ਘਰ, ਦਰਬਾਰ 5 ਪੀਰ ਤੱਕ, ਇਹ ਸਾਰੀ ਨਫਰੀ ਇਹਨਾਂ ਦੀ ਸੀ। ਔਰ ਇਸ ਪੂਰੇ ਵਾਲੀ ਜੱਟ। ਹਾਂਜੀ। ਇਹਦੋਂ ਫਿਰ ਇਧਰੋਂ ਹੇਠਲੇ ਬੰਨੇ ਆਣ ਕੇ ਮੇਰਾ ਮਕਸਦ ਹੈ ਥੱਲੇ ਜਿਹੜੇ ਆਉਂਦੇ ਨੇ ਉਹ ਬੰਦੇ ਬਾਹਮਣ ਸਨ, ਇਹਨਾਂ ਨੂੰ ਪਤਾ ਤੇ ਆਪਣੇ ਬਾਹਮਣ ਸਨ, ਹੱਟੀਆਂ ਛੱਟੀਆਂ ਪਾਈਆਂ ਸਨ ਤੇ ਪ੍ਰੋਤ ਜਿਹੜੇ ਸਨ, ਮੇਰਾ ਮਕਸਦ ਉਹਨਾਂ ਦੀ ਗਾਂ ਸਾਡੀ ਜ਼ਮੀਨ ਲੱਗੀ, ਜਿਹਨੂੰ ਸਾਨੂੰ ਜ਼ਮੀਨ ਅਲਾਟਮੈਂਟ ਉੱਥੇ ਪ੍ਰੋਤ ਸਨ। ਅੱਛਾ। ਹਾਂਜੀ। ਔਰ ਪੁਰੇ ਵਾਲਾਂ ਦੀ ਮਹਿਮਦ ਵਾਲੇ ਜਿਹੜੇ ਮਹਿਮਦ ਵਾਲੇ ਪੁਰੇ ਵਾਲ ਨੇ, ਉਹਨਾਂ ਦੀ ਤੇ ਪ੍ਰੋਤਾਂ ਦੀ ਜ਼ਮੀਨ ਉੱਥੇ ਲੱਗ ਬਾਗੀ ਸੀ। ਜਿਹੜਾ ਡੇਰਾ ਪਾਇਆ ਸੀ ਉਹਨਾਂ ਪ੍ਰੋਤਾਂ ਦਾ ਡੇਰਾ ਸੀ ਬਾਹਰ, ਤੇ ਫਿਰ ਉਸ ਤੋਂ ਬਾਅਦ ਇਹਦੀ ਉਸ ਵੇਲੇ ਦੇਸੀ ਲੜਾਈ ਹੋ ਪਈ ਆਪਸ ਚ ਰਹਿੰਦਿਆਂ ਬੈਂਦੀਆਂ, ਉਹ ਇੱਥੇ ਸਨ। ਹਾਂਜੀ। ਤੇ ਇੱਥੇ ਜਿਹੜੇ ਇਹਨਾਂ ਦੇ ਲਾਗੇ ਆਂਢ ਗੁਆਂਢ ਨੇ, ਉਹ ਇਹ ਨੇ ਇੱਥੋਂ ਦੇ ਲੋਕ ਜਿਹੜੇ ਵਸਨੀਕ ਨੇ, ਉਹ ਮੇਰਾ ਮਸਲਾ ਦਾ ਤੇ ਅੱਛਾ। ਤੇ ਇਹ ਆਪਣਾ ਹਸਨੀ ਦਾ ਪਿਓ ਸੀ, ਝੰਡੇ ਖਾਂ ਹੈ ਘੁਮਿਆਰ ਨੇ, ਇੱਥੋਂ ਦੇ ਰਹਿਣ ਵਾਲੇ ਸਨ, ਵਸਨੀਕ ਤੇ ਕਸ਼ਮੀਰੀ ਤੇ ਲੁਹਾਰ, ਇਹ ਐਸ ਬਨੇ ਸਾਰੇ। ਔਰ ਜਿੱਥੇ ਪਾਣੀ ਡਾਉਂਦੇ ਸਨ, ਖਜ਼ਾਨ ਸਿੰਘ ਦੀ ਹਵੇਲੀ ਦੇ ਸਾਹਮਣੇ ਖੂਹੀ ਸੀ ਪਾਣੀ ਡਾਉਣ ਵਾਲੀ।
ਅੱਛਾ ਹਾਂਜੀ ਉਹ ਮੈਂ ਪੂਰੀ ਡੰਗਰ ਸਾਡੇ ਵੇਲੇ ਡਿੱਗ ਪੈਂਦੇ ਆ ਅੱਛਾ ਹਾਂ ਮੈਂ ਅੱਛਾ ਆਪਣੀ ਪੂਰੀ ਉਹ ਠੀਕ। ਨਿੱਕੀ ਇੱਟ ਦੀ ਬਣੀ ਸੀ ਠੀਕ ਉਹ ਸਾਡਾ ਜਵਾਕ ਖੁੱਲਦਾ ਤੇ ਭੁੜਕ ਤੇ ਕੋਨ ਪਤਾ ਲੱਗਦਾ ਥੱਲੇ ਖੂਹ ਹੈ ਉਹ ਘੜਾਮੇ ਵਿੱਚ ਡਿੱਗਦਾ ਸੀ ਬੰਦੇ ਸੱਦ ਕੇ ਆਖਣਾ ਸਾਡਾ ਬੱਚਾ ਡਿੱਗ ਪਿਆ ਸਾਡੀ ਬੱਚੀ ਤੇ ਮੈਂ ਨਹੀਂ ਯਾਰ ਪੂਰੋ ਇਹਨੂੰ ਹਾਂ ਹਾਂਜੀ ਕਿਉਂਕਿ ਉੱਥੇ ਵੀ ਉੱਥੇ ਇਸ ਤੋਂ ਪਹਿਲਾਂ ਕਿ ਮਜ਼ੀਦ ਕੋਈ ਨੁਕਸਾਨ ਹੈ ਨੁਕਸਾਨ ਹੁੰਦਾ ਰਹਿੰਦਾ ਇਹਦੇ ਨਾਲ ਸਾਡੇ ਖਜ਼ਾਨ ਸਿੰਘ ਦੇ ਪਿਛਲੇ ਬੰਨੇ ਬਹੁਤ ਵੱਡਾ ਛੱਪੜ ਸੀ ਬੱਟਾਂ ਦੇ ਕਸ਼ਮੀਰੀਆਂ ਦੇ ਘਰਾਂ ਦੇ ਨਾਲ ਪਿਛਲੇ ਬੰਨੇ ਬਹੁਤ ਵੱਡਾ ਛੱਪੜ ਸੀ ਅਜੇ ਵੀ ਮੌਜੂਦ ਹੈ ਹਾਂਜੀ ਉਹ ਅਸੀਂ ਲਾਸਟ ਵੀਡੀਓ ਚ ਅਸੀਂ ਸਾਰਾ ਵਿਖਾਇਆ ਵੀ ਹੁਣ ਬਾਕੀ ਤੇ ਬਾਲੇ ਸ਼ਾਲੇ ਤੇ ਜਿਹੜੇ ਨੇ ਸ਼ਤੀਰੀਆਂ ਤਾਰੀਆਂ ਤੁਹਾਨੂੰ ਵਿਖਾਲ ਸਕਨੇ ਆ ਤੇ ਬੂਹੇ ਵਿਖਾਲ ਸਕਨੇ ਬਾਕੀ ਤੇ ਜ਼ਮਾਨਾ ਅੰਗਰੇਜ਼ੀ ਆ ਕੇ ਉਹਦੇ ਮਕਾਨ ਜਿਹੜੇ ਨੇ ਬਹੁਤ ਜ਼ਿਆਦਾ ਪੁਖਤਾ ਸਾਂ ਆਣ ਕੇ ਇੱਧਰ ਤਿਆਰ ਕਰ ਲਏ ਨੇ ਬਾਕੀ ਜੀ ਜੋ ਇਹ ਜਿਹੜਾ ਫੌਜੀਆਂ ਦਾ ਟੱਬਰ ਖਵਾਇਆ ਜਾਂਦਾ ਸੀ ਇਹਨਾਂ ਦਾ ਤੁਸੀਂ ਕਹ ਲਓ ਕਿ ਬਾਬਾ ਖਜ਼ਾਨ ਸਿੰਘ ਤੋਂ ਖੱਬੀ ਸਾਈਡ ਤੇ ਇਹਨਾਂ ਦਾ ਘਰ ਹੋ ਸਕਦਾ ਜੇ ਗਵਾਂਢੀ ਸਨ ਸਾਰੀ ਪੱਤੀ ਤੁਸੀਂ ਦੱਸਿਆ ਕਿ ਉਹਨਾਂ ਦੀ ਸਾਰੇ ਜਿੰਨੇ ਸਨ ਆ ਜਾ ਕੇ ਮੇਰਾ ਮਸਲੇ ਦੇ ਇਹਨਾਂ ਦੇ ਵਿੱਚ ਇੱਕ ਬੰਦਾ ਇੱਧਰ ਹੀ ਮੁਸਲਮਾਨ ਰਹਿ ਗਿਆ ਸੀ ਉਹਦਾ ਨਾਮ ਜਿਸ ਤਰ੍ਹਾਂ ਬਾਲੋਸ਼ਾਨੀ ਦਾ ਘਰ ਪਿੰਡ ਸੀ ਦੁੱਧੜ ਅੱਛਾ ਤੋਂ ਉੱਥੇ ਇਹਦਾ ਇੱਥੇ ਹੁੰਦਾ ਸੀ ਉਹਨੂੰ ਤੋਂ ਬਾਅਦ ਚ ਉਹਦਾ ਅਲੀਆ ਨੂੰ ਨਾਂ ਰੱਖ ਲਿਆ ਉਹਨੇ ਪਹਿਲੇ ਉਹਦਾ ਨਾਮ ਪਾਲਾ ਨਾਂ ਸੀ ਪਾਲਾ ਸਿੱਖਾਂ ਦੇ ਤੁਹਾਨੂੰ ਅੱਛਾ ਪਾਲਾ ਪਾਲ ਸਿੰਘ ਸੀ ਉਹਦਾ ਨਾਂ ਤੇ ਰਾਸਤਾ ਦੇ ਨਾਲ ਗੌਂਜਾ ਵਜਾਉਂਦਾ ਸੀ ਉੱਥੋਂ ਨੇ ਬੁੱਢੀ ਟੇਰੀ ਬਾਹਮਣੀਆਂ ਦੀ ਗੁੰਮੀ ਤੇ ਫਿਰ ਤਹਿਸੀਲ ਡਸਕੇ ਚੋਂ ਲੈ ਕੇ ਚਲਾ ਗਿਆ ਉੱਥੇ ਜਾ ਕੇ ਮੁਸਲਮਾਨ ਆ ਗਿਆ ਬੱਚੀ ਉਸ ਔਰਤ ਦਾ ਨਾਮ ਜ਼ੈਨਬ ਰੱਖਿਆ ਗਿਆ ਤੇ ਉਹਦਾ ਨਾਮ ਅਲੀ ਅਹਿਮਦ ਰੱਖਿਆ ਗਿਆ ਅੱਛਾ ਫਿਰ ਉਹਨਾਂ ਦੀ ਔਲਾਦ ਕੋਈ ਨਹੀਂ ਉਹ ਤੇ ਉੱਥੇ ਦਫਨ ਹੋ ਗਏ ਉੱਥੇ ਪਏ ਸਨ ਮੈਂ ਉਸ ਪਿੰਡ ਜਾਂਦਾ ਹੁੰਦਾ ਰਹਿਣਾ ਪਹਿਲਾਂ ਉਹਦਾ ਪੂਰਾ ਜੋਧ ਸਿੰਘ ਦਾ ਸੀ ਪੂਰਾ ਜੋਧ ਸਿੰਘ ਦਾ ਹੁਣ ਉਹਦਾ ਨਾਮ ਫਿਰਦੌਸਪੁਰਾ ਪੈ ਗਿਆ ਉਹ ਪਿੰਡ ਇੱਥੇ ਹੀ ਜਾਂ ਨਹੀਂ ਉੱਥੇ ਦਸਕੇ ਚ ਅੱਛਾ ਇਹ ਕਿੱਥੇ ਕਰਕੇ ਜੇ ਭਲਾ ਇਹ ਆਪਣਾ ਸੰਭੜਿਆਲ ਦੇ ਤੋਂ ਪਿਛਲਾ ਪਿੰਡ ਸ਼ੁਰੂ ਦਾ ਪੁਲ ਕ੍ਰਾਸ ਕਰੀ ਤੇ ਉਹਦੇ ਉੱਤੇ ਪਿੰਡ ਸਿੱਧਾ ਉੱਤੇ ਸੰਭੜਿਆਲ ਉਹ ਖੱਬੀ ਸਾਈਡ ਤੇ ਜਿਹੜਾ ਹੁੰਦਾ ਜੀ ਨੂਨਾਂ ਵਾਲੀ ਕੋਲ ਝੋਲੇ ਬੰਨੇ ਨੇ ਹਾਂ ਠੀਕ ਤੇ ਉਸ ਬੰਨੇ ਪਿਛਲੇ ਬੰਨੇ ਆ ਗਿਆ ਤੇ ਇਹਨਾਂ ਦੇ ਲਾਗੇ ਆਪਣਾ ਗਵਾਂਢ ਦੇ ਵਿੱਚ ਆਪਣਾ ਜਿਹੜਾ ਖਜ਼ਾਨ ਸਿੰਘ ਲੰਬੜਦਾਰ ਸੀ ਇੱਥੇ ਇੱਕ ਮਰਾਸੀਆਂ ਦਾ ਘਰ ਹੁੰਦਾ ਸੀ ਅੱਛਾ ਕਿਉਂਕਿ ਉੱਥੇ ਘਰ ਜਵਾਈ ਆ ਗਿਆ ਜੀਵਾ ਮਾਈ ਜੀਵਾ ਦਾ ਨਾਂ ਸੀ ਮੇਲਾ ਵੀ ਬਾਹਰਲੇ ਬੰਨੇ ਦਾਰੀ ਚ ਕਰਾਉਂਦੇ ਰਹੇ ਨੇ ਅੱਛਾ ਹਾਂਜੀ ਤੇ ਉਹ ਮੈਂ ਵਾਈ ਜੋਤੀ ਵੀ ਉਹ ਕਰਦੇ ਰਹੇ ਨੇ ਲੇਕਿਨ ਉਹ ਮਾਈ ਜੀਵਾ ਉਹਨੂੰ ਕਹਿੰਦੇ ਸਨ ਜ਼ੈਨਬ ਉਹਦਾ ਨਾਮ ਸੀ ਤੇ ਮਾਈ ਜੀਵਾ ਉਹਨੂੰ ਕਹਿੰਦੇ ਸਨ ਉਹਨੇ ਆਪਣਾ ਜਿਹੜਾ ਆਦਮੀ ਸੀ ਉੱਥੇ ਘਰ ਹੀ ਇੱਥੇ ਘਰ ਜਵਾਈ ਆ ਗਏ ਫਜ਼ਲਦੀਨ ਉਹਦਾ ਨਾਮ ਸੀ ਹਾਂਜੀ ਹੈ ਪਿੱਛੋਂ ਢਿੱਲਣਾ ਬਲਗਣਾ ਢਿੱਲੂ ਜੱਟ ਉੱਥੇ ਰਹਿੰਦੇ ਸੀ ਦੱਸ ਕੇ ਜੋ ਢਿੱਲਣ ਬਲਗਣਾ ਦਾ ਪਿੰਡ ਸੀ ਜੀ ਉਹ ਮਰਾਸੀਆਂ ਦਾ ਘਰ ਸਾਨੂੰ ਇਹ ਜਗ੍ਹਾ ਦੇ ਗਏ ਤੇ ਆਪ ਉਹਨਾਂ ਜਾ ਕੇ ਦੱਸ ਕੇ ਜਾ ਕੇ ਮਕਾਨ ਬਣਾ ਲਏ ਨੇ ਸਹੀ ਇਹ ਕਹ ਲੋ ਕਿ ਚਾਹੇ ਬਾਬੇ ਖਜ਼ਾਨ ਸਿੰਘ ਦੇ ਗਵਾਂਢੀ ਲਾ ਲਓ ਚਾਹੇ ਐਸ ਫੌਜੀਆਂ ਦੇ ਟੱਬਰ ਦੇ ਗਵਾਂਢੀ ਇਹ ਕੀ ਸੀ ਤੁਸੀਂ ਇਹਨਾਂ ਦੇ ਗਵਾਂਢ ਦਾ ਇਹਨਾਂ ਦੇ ਹਿਸਾਬ ਦਾ ਉਹਨਾਂ ਕਿਉਂਕਿ ਅਗਲੀ ਪਿਛਲੀ ਪੌਜ ਜਿਹੜੀ ਹੈ ਸਾਰੀ ਜਿਹੜੇ ਮੇਰੇ ਬਹਿਣ ਖਲੋਣ ਵਾਲੇ ਬੰਦੇ ਸਨ ਜਿਹੜੇ ਪੁਰਾਣੇ ਉਦੋਂ ਜਿਹੜਾ ਇਹ ਸਾਰੀ ਪਾਰਟੀਸ਼ਨ ਦੇ ਵਕਤ ਗੱਲਬਾਤ ਵੇਖੀ ਹੈ ਕਿਉਂਕਿ ਇਹ ਸਾਰੇ ਘਰ ਇੱਧਰ ਹੋਰ ਕੋਈ ਘਰ ਨਹੀਂ ਸੀ ਸਿਵਾਏ ਸਿੱਖਾਂ ਤੋਂ ਤੋੜ ਪੰਜ ਪੀਰ ਦਾ ਕਰ ਔਰ ਪੰਜ ਪੀਰ ਦੇ ਵਿੱਚ ਜਿਹੜਾ ਮੇਲਾ ਛੇਲਾ ਉਹ ਲੰਗਰ ਭੰਡਾਰਾ ਜਿਹੜੇ ਸਨ ਇਹੋ ਹੀ ਬਰਾਦਰੀ ਪਕਾਉਂਦੀ ਸੀ ਸਿੱਖ ਬਰਾਦਰੀ ਤੇ ਇਹ ਪੁਰੇਵਾਲ ਜੱਟ ਜ਼ਿਆਦਾ ਇਧਰ ਪੁਰੇਵਾਲ ਸਨ ਜਿਸ ਤਰ੍ਹਾਂ ਅਗਲੇ ਪਿੰਡਾਂ 'ਚ ਮੇਗਾ ਖਾਰਾ ਜਾਣਦੇ ਹੋਣਗੇ ਕੋਈ ਨਾ ਕੋਈ ਪੁਰਾਣਾ ਬੰਦਾ ਜੇ ਕੋਈ ਨਾ ਘੜਿਆ ਉਧਰ ਫਿਰ ਜੱਟ ਮੇਸ ਸਨ ਮੇਸ ਜੱਟ ਸਨ ਅੱਛਾ ਤੇ ਸਾਡੇ ਇਲਾਕੇ ਵਿੱਚ ਪੁਰੇਵਾਲ ਜੱਟ ਨੇ ਠੀਕ ਇਹ ਕੁਝ ਘਰ ਪੁਰੇਵਾਲ ਨੇ ਲੋਬਣ ਨੇ ਬੈਠੇ ਤੇ ਕੁਝ ਪੱਖੋ ਕੀ ਸਨ ਤੇ ਕੁਝ ਨਿੱਦੋ ਮਹਿਮਤ ਨਿੱਦੋ ਕੀ ਸਾਂਝੇ ਪਿੰਡ ਆ ਜਾਂਦਾ ਹੈ ਲੇਕਿਨ ਮਸ਼ਹੂਰ ਮਰੂਫ ਨਿੱਦੋ ਕੀ ਹੈ ਚਲੋ ਜੀ ਅਸੀਂ ਹੁਣ ਮੈਂ ਚਾਹਨਾ ਬਾਬਾ ਜੀ ਤੁਸੀਂ ਤੇ ਸਾਨੂੰ ਸਾਰੀ ਗੱਲਾਂ ਦਸੀਆਂ ਨਾ ਇੱਕ ਦਰਾ ਕੈਮਰਾ ਸੀ ਉਧਰ ਵੀ ਦੜਾ ਲਈਏ ਜਿਹੜੀ ਸਾਰੀ ਪੱਤੀ ਸੀ ਇਹਨਾਂ ਦੀ ਬਾਬੇ ਖਜ਼ਾਨ ਸਿੰਘ ਵਾਲੀ ਘੋੜੇ ਵਾਲਾ ਮਾਰ ਲਓ ਤੇ ਉੱਥੇ ਬੂਆ ਖਜ਼ਾਨ ਸਿੰਘ ਦਾ ਬੂਆ ਵੀ ਵਿਖਾਲ ਦਿੰਦੇ ਆ ਸਾਡੇ ਕੋਲ ਮੌਜੂਦ ਹੈ ਪੁਰਾਣਾ ਆਹੋ ਅੱਛਾ ਲਾਇਆ ਨਹੀਂ ਕਿਸੇ ਨੂੰ ਉਹਨਾਂ ਦੇ ਦੌਰ ਦਾ ਆਹੋ ਉਹਦੇ ਦੌਰ ਦਾ ਇਹ ਲਾਇਆ ਨਹੀਂ ਪਰ ਤਖਤੇ ਪਏ ਨੇ ਉਸਨੇ ਸਾਡੇ ਕੋਲ ਬੂਆ ਕਹਦੇ ਕਿ ਬੜੀ ਵੱਡੀ ਬਲਾ ਬੂਆ ਸੀ ਉਹ ਅੱਛਾ ਆਹੋ ਐਡੀਆਂ ਟਾਲੀ ਦੀਆਂ ਸਲਾਈਆਂ ਤੇ ਇੰਨੀ ਕੋ ਤਾਂ ਮੀਨਾਕਾਰੀ ਕੀਤੀ ਉਹ ਮੇਰੇ ਕੋਲ ਦੋ ਤਖਤੇ ਖਾਲੀ ਪਏ ਨੇ ਉਹ ਮੈਂ ਲਾਏ ਨਹੀਂ ਕਿਤੇ ਨਾ ਬਾਬੇ ਖਜ਼ਾਨ ਸਿੰਘ ਦਾ ਘਰ ਪੱਕਾ ਸੀ ਜਾਂ ਕੱਚਾ ਸੀ ਇਹਦੇ ਬਾਰੇ ਨਕਸ਼ਾ ਕੀ ਸੀ ਦਾ ਬਾਕੀ ਸਾਰਾ ਘਰ ਪਿੱਛੇ ਕੋਠੜੀਆਂ ਵੀ ਕੱਚੀਆਂ ਸਨ ਅੱਛਾ ਅੱਗੇ ਪਸਾਰ ਵੀ ਜਿਹੜਾ ਕੱਚਾ ਸੀ ਤੇ ਬਰਾਂਡੇ ਦੇ ਅੱਗੇ ਪਿੱਛੇ ਉਦੋਂ ਜ਼ਮਾਨਾ ਇਸ ਨੇ ਪਿੱਛੇ ਕੱਚੀਆਂ ਕੱਚੀ ਇੱਟ ਸੀ ਤੇ ਅੱਗੇ ਇੱਟ ਪੱਕੀ ਲਾਈ ਸੀ ਅੱਛਾ ਤੇ ਇੱਕ ਬੰਨੇ ਰਸੋਈ ਸੀ ਰਸੋਈ ਦੇ ਵਿੱਚ ਇੱਕ ਬੰਨੇ ਰਸੋਈ ਦੇ ਪਿੱਛੇ ਦੋ ਖੋੜੀਆਂ ਅੱਗੇ ਇੱਕ ਆਪਣਾ ਪਸਾਰ ਸੀ ਤੇ ਅੱਗੇ ਮੇਰਾ ਮਸਜਿਦ ਇੱਕ ਬਰਾਮਦਾ ਸੀ ਤੇ ਬਰਾਮਦੇ ਦੇ ਨਾਲ ਇੱਕ ਰਸੋਈ ਸੀ ਤੇ ਇੱਕ ਨਾਲ ਬੰਨੇ ਦੀ ਪੌੜੀ ਤੇ ਨਾਲ ਚਲਾਨੀ ਸੀ ਰੋਟੀਆਂ ਦੀਆਂ ਪਕਾਉਣ ਵਾਲੀ ਵਾਹ ਜੀ ਵਾਹ ਠੀਕ ਇਹ ਖਜ਼ਾਨ ਸਿੰਘ ਦੀ ਇੱਥੇ ਤੇ ਬਾਹਰ ਵੇਲੀ ਲੋ ਯਾਰ ਬਾਬੇ ਖਜ਼ਾਨ ਸਿੰਘ ਦੇ ਘਰ ਦਾ ਨਕਸ਼ਾ ਦੱਸਿਆ ਗਿਆ ਜੀ ਪੁਰਾਣਾ ਮੈਂ ਉਹਦੇ ਵਿੱਚ ਵੇਖਿਆ ਮੇਰਾ ਜਦੋਂ ਮੈਂ ਆਇਆ ਜੰਮਿਆ ਉਹਦੇ ਉਸ ਮਕਾਨ ਵਿੱਚ ਮੇਰੀ ਸ਼ਾਦੀ ਦਾ ਸਮਾਨ ਉਹ ਜਗ੍ਹਾ ਵੀ ਹੁਣ ਹਜੇ ਵੀ ਮੇਰੇ ਕੋਲ ਜੀ ਮੇਰੇ ਪਿਓਾਂ ਨੇ ਗਾ ਅਗਲੇ ਬੰਨੇ ਆ ਗਏ ਨੇ ਇਸ ਬੰਦੇ ਨੂੰ ਲੇਕਿਨ ਮੈਂ ਖਜ਼ਾਨ ਸਿੰਘ ਦੇ ਘਰ ਦੇ ਵਿੱਚ ਹੀ ਆ ਵਾਹ ਜੀ ਤੇ ਇੱਥੇ ਹੀ ਇਹਨਾਂ ਦੇ ਜਿਹੜੇ ਨੇ ਘਰ ਨੇ ਸਾਰੇ ਪਰਾਂ ਨੂੰ ਜਾਂਦੇ ਇਸ ਇਲਾਕੇ ਵਿੱਚ ਹੋਰ ਵਸਨੀਕ ਇੱਥੋਂ ਲਾ ਕੇ ਤੋੜ ਹੀ ਕੋਈ ਨਹੀਂ ਬਾਬਾ ਖਜ਼ਾਨ ਸਿੰਘ ਜੀ ਨੰਬਰਦਾਰ ਸੀ ਪਿੰਡ
ਹੁੰਦਾ ਔਰ ਬਾਅਦ ਵਿੱਚ ਨੰਬਰਦਾਰੀ ਵੀ ਤੁਹਾਡੇ ਬਜ਼ੁਰਗਾਂ ਕੋਲ ਆਈ ਨੰਬਰਦਾਰੀ ਮੇਰੇ ਦਾਦੇ ਨੂੰ ਆਣ ਕੇ ਮਿਲੀ ਨੰਬਰ ਦੋ ਤੇ ਮੇਰੇ ਦਾਦੇ ਤੋਂ ਬਾਅਦ ਮੇਰਾ ਪਿਓ ਨੂੰ ਨੰਬਰਦਾਰੀ, ਹੁਣ ਮੇਰਾ ਭਰਾ ਨੰਬਰਦਾਰ ਜੀ। ਠੀਕ ਬਹੁਤ ਸ਼ੁਕਰੀਆ ਜੀ। ਬਾਕੀ ਨੇ ਗੱਲਾਂ ਸੀ ਕਰਨੀਆਂ ਵੇ ਕਿਉਂਕਿ ਇਸ ਕਰਕੇ ਇਹ ਵੀ ਜਵਾਨੀ ਕਲਾਮੀ ਗੱਲ ਨਹੀਂ, ਕੋਈ ਰਿਕਾਰਡ ਮੌਜੂਦ ਜਿਹੜਾ ਨਾ ਜਿਸ ਤਰ੍ਹਾਂ ਸਾਡੇ ਰਿਕਾਰਡ ਮੌਜੂਦ ਨੇ ਇੱਥੇ ਉਹਨਾਂ ਦੇ ਰਿਕਾਰਡ ਮੌਜੂਦ ਹੈ। ਹਾਂਜੀ ਇਸ ਤਰ੍ਹਾਂ ਕਿਉਂਕਿ ਜਦੋਂ ਅਸੀਂ ਰਿਕਾਰਡ ਆਪਣੀ ਜਮਾਬੰਦੀ ਜ਼ਮੀਨ ਦੀ ਫਲਾਉਂਦੇ ਆ ਤਾਂ ਪਤਾ ਲੱਗਦਾ ਵੀ ਇਹਨੂੰ ਕਿਹਦੀ ਮਿਲੀ ਹੈ ਨੰਬਰਦਾਰੀ ਦੀ। ਸਾਨੂੰ ਤਾਂ ਪਤਾ ਲੱਗਾ ਖਜ਼ਾਨ ਸਿੰਘ ਨੰਬਰਦਾਰ ਦੀ ਨੰਬਰਦਾਰੀ ਫਲਾਣੇ ਬੰਦੇ ਨੂੰ ਮਿਲੀ ਹੈ ਤੇ ਫਲਾਣੇ ਤੋਂ ਫਲਾਣੇ ਤੱਕ ਕਰਾ ਰਹੀ ਹੈ। ਠੀਕ ਵਧੀਆ ਜੀ ਵਧੀਆ। ਮੇਰੇ ਨਾਲ ਜ਼ਾਹਦ ਭਾਈ ਮੌਜੂਦ ਨੇ, ਇਹਨਾਂ ਦੀ ਮੁਹੱਬਤ ਆ ਬੇਹੱਦ ਮਸ਼ਕੂਰ ਆ ਔਰ ਸਪੈਸ਼ਲੀ ਇਹਨਾਂ ਦੇ ਵਾਲਿਦ ਮੁਹਤਰਮ ਬਾਬਾ ਜੀ ਜਵੇਦ ਖਾਨ ਸਾਹਿਬ ਜੋ ਕਿ ਇਸ ਪਿੰਡ ਦੇ ਨੰਬਰਦਾਰ ਵੀ ਨੇ। ਉਹਨਾਂ ਨੇ ਸਾਨੂੰ ਸਾਰਾ ਨਕਸ਼ਾ ਸਮਝਾਇਆ ਜੀ, ਕਿਉਂਕਿ ਪਵਿੱਤਰ ਭਾਜੀ ਦਾ ਕਹਿਣਾ ਸੀ ਕਿਉਂਕਿ ਉਹਨਾਂ ਦੇ ਕੋਲ ਪੁਰਾਣੇ ਜੋ ਬਜ਼ੁਰਗ ਸਨ ਉਹ ਤੁਰ ਗਏ ਦੁਨੀਆ ਤੋਂ, ਹੁਣ ਦੱਸਣ ਵਾਲਾ ਕੋਈ ਵੀ ਨਹੀਂ ਰਿਹਾ ਜ਼ਾਹਦ ਭਾਈ। ਤੇ ਉਹਨਾਂ ਨੇ ਇਹ ਇੱਕ ਬੜੀ ਵੱਡੀ ਨਿਸ਼ਾਨੀ ਦੱਸੀ ਕਿ ਜਿਹੜਾ ਅਸੀਂ ਨਾ ਬਾਬੇ ਖਜ਼ਾਨ ਸਿੰਘ ਨੰਬਰਦਾਰ ਦਾ ਘਰ ਉਹਦੇ ਸੇ ਗੁਆਂਢੀ ਸਨ ਤੇ ਉਹ ਬਾਬੇ ਖਜ਼ਾਨ ਸਿੰਘ ਦਾ ਘਰ ਸੀ ਤੁਹਾਡੇ ਕੋਲ, ਯਾਨੀ ਬਾਬੇ ਜਵੇਦ ਤੁਹਾਡੇ ਬਜ਼ੁਰਗਾਂ ਕੋਲ ਮਿਲੇ ਤੇ ਇਹ ਘਰ ਆਪਣਾ ਹੋ ਗਿਆ ਜੀ ਸਾਹਮਣੇ ਬਾਬੇ ਖਜ਼ਾਨ ਸਿੰਘ ਵਾਲਾ। ਠੀਕ ਹੈ ਨਾ, ਹੁਣ ਥੋੜਾ ਸਾਨੂੰ ਦੱਸੀ ਜਾਓ, ਬਰੀਫ ਕਰਦੇ ਜਾਓ। ਜਗ੍ਹਾ ਸਟਾਰਟ ਹੁੰਦੀ ਇਹ ਮੇਨ ਗਲੀ ਮੇਨ ਰਸਤੇ ਤੇ ਚਲਾ ਜਾਂਦਾ ਰਿਹਾ। ਠੀਕ ਹੋ ਗਿਆ ਤੋਂ ਅੱਗੇ ਆ ਹੁਣ ਜਗ੍ਹਾ ਜਿਹੜੇ ਮਕਾਨ ਬਣ ਗਏ ਨੇ ਤੇ ਹੁਣ ਅਸੀਂ ਨਾ ਥੋੜਾ ਟਾਪ ਵਿਊ ਲੈਣੇ ਆ ਹਨਾ, ਜਿਹੜੇ ਆਪਣਾ ਫੌਜੀ ਸਨ ਸਾਧ ਸਿੰਘ ਫੌਜੀ, ਰਤਨ ਸਿੰਘ ਫੌਜੀ ਹਨਾ, ਉਹਨਾਂ ਦੇ ਘਰ ਦੇ ਜਿਹੜੇ ਪਿੱਛੇ ਉਹ ਵਹਾ ਦਈਏ। ਹਾਂ ਮੈਂ ਵੇਟ ਕਰ। ਅੱਛਾ ਐਸ ਸਾਰਾ ਘਰ ਜ਼ਾਦ ਭਾਈ ਬਾਬੇ ਖਜ਼ਾਨ ਸਿੰਘ ਦੇ ਘਰ। ਅੱਛਾ ਖਜ਼ਾਨ ਸਿੰਘ ਦਾ ਨੰਬਰਦਾਰ ਦਾ ਘਰ। ਠੀਕ ਹੋ ਗਿਆ ਤੇ ਸਾਡਾ ਦਾਦਾ ਇੱਥੇ ਆਣ ਕੇ ਬੈਠੇ ਤੇ ਹਾਂ ਦਾਦੇ ਵਾਲੀ ਜਗ੍ਹਾ ਹੀ ਲੈ ਜੀ। ਸਹੀ ਹੋ ਬਾਅਦ ਗਿਆ। ਚੋਂ ਅੱਗੇ ਜਗ੍ਹਾ ਫਿਰ ਹੋਰ ਸਾਨੂੰ ਨਾ ਬਜ਼ੁਰਗਾਂ ਨੇ ਥੋੜਾ ਕਹਿ ਲਓ ਕਿ ਨਕਸ਼ਾ ਸਮਝਾਇਆ ਵੇ। ਜਿਹੜੇ ਸਾਡੇ ਪੜਦਾਦਾ ਜੀ ਹਨ ਖਜ਼ਾਨ ਸਿੰਘ ਲੰਬੜਦਾਰ ਦੀ ਲੰਬੜਦਾਰੀ ਉਹਨਾਂ ਨੂੰ ਨੈਤ ਹੋਈ, ਹਾਂ। ਉਹਨਾਂ ਤੋਂ ਬਾਅਦ ਸਾਡੇ ਦਾਦੇ ਨੂੰ ਨੈਤ ਹੋਈ ਹਾਂ। ਤੇ ਦਾਦੇ ਤੋਂ ਬਾਅਦ ਸਾਡੇ ਪਹਿਲੇ ਮੇਰੇ ਬਿਲਕੁਲ ਵਾਲਾ ਸਾਹਿਬ ਕੋਲ ਹੀ ਹਾਂ। ਤੇ ਹੁਣ ਮੇਰੇ ਤਾਏ ਕੋਲ ਬਣੀ। ਬਿਲਕੁਲ ਠੀਕ ਹੈ। ਔਰ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਮੈਂ ਦੁਬਾਰਾ ਤੁਹਾਡੇ ਪਿੰਡ ਲਿੱਦੋ ਕੀ ਤਹਿਸੀਲ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਹਾਜ਼ਰ ਹੋਇਆ ਆਪਣੇ ਵੀਰ ਸਰਦਾਰ ਪਵਿੱਤਰ ਸਿੰਘ ਪੂਰੇਵਾਲ। ਠੀਕ ਹੈ ਨਾ, ਤੁਹਾਡੇ ਵਾਲ ਸਾਹਿਬ ਨੇ ਸਾਰਾ ਨਕਸ਼ਾ ਸਾਨੂੰ ਦੱਸਿਆ ਵੇ। ਅਸੀਂ ਮੌਜੂਦ ਆ ਬਾਬੇ ਖਜ਼ਾਨ ਸਿੰਘ ਦੇ ਲੰਬੜਦਾਰ ਦੇ ਘਰ ਉਹਨਾਂ ਦੀ ਛੱਤ ਤੇ। ਠੀਕ ਹੈ, ਘਰ ਤੇ ਚੇਂਜ ਹੋ ਗਿਆ ਹਾਂਜੀ, ਤੇ ਉਹਨਾਂ ਨੇ ਦੱਸਿਆ ਮੈਨੂੰ ਕਿ ਅਸੀਂ ਜੋ ਖਜ਼ਾਨ ਸਿੰਘ ਨੰਬਰਦਾਰ ਸੀ ਨਾ ਉਹਦੇ ਅਸੀਂ ਗੁਆਂਢੀ ਸਨ। ਇਹ ਗੱਲਬਾਤ ਮੈਂ ਰੱਖੀ ਤੁਹਾਡੇ ਫਾਦਰ ਜੀ ਅੱਗੇ, ਬਾਬਾ ਜੀ ਜਵੇਦ ਖਾਨ ਸਾਹਿਬ ਦੇ ਅੱਗੇ। ਉਹਨਾਂ ਨੇ ਦੱਸਿਆ ਕਿ ਯਾਰ ਸੱਜੇ ਖੱਬੇ ਤੇ ਮੁਸਲਮਾਨ ਵਸਨੀਕ ਸਨ ਤੇ ਜਿਹੜੀ ਬਾਏਂ ਜਿਹੜੀ ਮਤਲਬ ਕਿ ਖੱਬੀ ਸਾਈਡ ਜਿਹੜੀ ਟੁਰਦੀ ਸੀ ਉਹ ਪੰਜ ਪੀਰ ਸਰਕਾਰ ਤੱਕ ਜਿਹੜੇ ਸਨ ਸਾਰੇ ਸਿੱਖ ਬਰਾਦਰੀ ਸੀ। ਤੇ ਹੁਣ ਇਹਦੇ ਵਿੱਚ ਕਹਿ ਲਓ ਕਿ ਜਿਹੜਾ ਇਹਦੇ ਤੋਂ ਅਗਲਾ ਘਰ ਹੈ ਨਾ ਉਹ ਸੀ ਇਹਨਾਂ ਫੌਜੀਆਂ ਦਾ, ਸਾਧ ਸਿੰਘ ਫੌਜੀ, ਰਤਨ ਸਿੰਘ ਫੌਜੀ ਤੇ ਬਾਬਾ ਸਵਰਨ ਸਿੰਘ ਫੌਜੀ ਜੋ ਕਿ ਦਾਦਾ ਜੀ ਨੇ ਆਪਣੇ ਪਵਿੱਤਰ ਸਿੰਘ ਭਾਜੀ ਦੇ। ਠੀਕ ਹੈ ਨਾ ਜੀ। ਤੇ ਅੱਛਾ ਹੁਣ ਤੁਸੀਂ ਦੱਸਣ ਲੱਗੇ ਹੋ ਕਿ ਇਹ ਬਈ ਹੋ ਗਿਆ ਮਤਲਬ ਛੱਤ ਉਹਨਾਂ ਦੀ ਜੋ ਸਨ ਨੰਬਰਦਾਰ ਤੇ ਜਿਹੜੇ ਕਸ਼ਮੀਰੀ ਸਨ ਤੇ ਜੱਦੀ ਪੁਸ਼ਤੀ ਕਸ਼ਮੀਰੀ ਇਹ ਉਹਨਾਂ ਦਾ ਮਕਾਨ ਹੈ। ਇਹ ਜਮਾਂਦਰੋਂ ਹੀ ਇੱਥੋਂ ਦੇ ਨੇ। ਹਾਂਜੀ ਲੋਕਲ ਬਾਬਾ ਜੀ ਦੇ ਵਿੱਚ ਨਾਮ ਵੀ ਦੱਸਿਆ। ਹਾਂਜੀ ਇਹ ਹਾਂ ਰਹਿਣ ਦੋ ਕੋਈ ਗੱਲ ਨਹੀਂ ਨਾ। ਤੇ ਪਿੱਛੇ ਜਿਹੜਾ ਪਿਛਲਾ ਦੱਸਦੇ ਆ ਇਹ ਜਿਹੜਾ ਮੋਚੀਆਂ ਦਾ ਘਰ ਹੈ ਪੱਟੀਆਂ ਦਾ। ਅੱਛਾ ਇਹ ਮੋਚੀ ਨੇ, ਇਹ ਵੀ ਇੱਕ ਦਰਬਾਟੀ ਨੇ। ਅੱਛਾ ਇਹ ਮੋਚੀਆਂ ਇੱਥੋਂ ਦੇ ਰਾਸ਼ੀ ਨੇ। ਇਹ ਘਰ ਹੈ ਵੀ ਆਪਣਾ ਮੋਚੀ ਬਰਾਦਰੀ ਦਾ, ਇਹ ਵੀ ਇੱਥੋਂ ਦੇ ਲੋਕਲ ਵਸਨੀਕ ਨੇ। ਪਵਿੱਤਰ ਭਾਜੀ ਇਹ ਗੱਲ ਤੁਹਾਨੂੰ ਨਾ ਭਲਾ ਕਿਉਂ ਦੱਸ ਰਿਹਾ ਵਾਂ ਕਿ ਬਾਬੇ ਖਜ਼ਾਨ ਸਿੰਘ ਦੇ ਜਿਹੜੇ ਗੁਆਂਢੀ ਸਨ ਨਾ ਉਹਨਾਂ ਨੂੰ ਅਸੀਂ ਹੁਣ ਫਾਲੋ ਕਰ ਰਹੇ ਹਾਂ। ਇੱਧਰਲੇ ਬੰਨੇ ਕਸ਼ਮੀਰੀ ਹੋ ਗਏ ਤੇ ਇਹ ਹੋ ਗਿਆ ਮੋਚੀਆਂ ਦਾ ਘਰ ਤੇ ਉਹ ਇਹ ਬੱਟਾਂ ਦਾ ਫਿਰ ਅੱਗੇ ਆਪਣਾ ਬੱਟ ਬਰਾਦਰੀ ਦਾ ਘਰ ਆ ਗਿਆ। ਇਹ ਬਜ਼ੁਰਗਾਂ ਨੇ ਨਾਮ ਵੀ ਲਏ ਨੇ ਵਿੱਚ ਪੁਰਾਣੇ, ਤੁਹਾਨੂੰ ਨਾਮਾਂ ਦਾ ਨਹੀਂ ਪਤਾ? ਨਹੀਂ ਮੈਨੂੰ ਨਹੀਂ ਪਤਾ ਬਜ਼ੁਰਗਾਂ ਨੇ ਅੱਛਾ ਜੀ ਹੁਣ ਅਸੀਂ ਅੱਗੇ ਟੁਰਨਾ ਇਹ ਜਨਾਬ ਇਹ ਜਿਹੜੀ ਬਾਈ ਸੀ ਨਾ ਤੁਸੀਂ ਕਹਿ ਲਓ ਇਹ ਜਿਹੜਾ ਘਰ ਹੈ ਇਹ ਵਾਲਾ ਮਤਲਬ ਇਹ ਜਿਹੜਾ ਘਰ ਹੈ ਇਹ ਵਾਲਾ ਇਹ ਤੇ ਤੁਹਾਡੇ ਕੋਲ ਹੈ ਜੀ? ਇਹ ਮੇਰਾ ਚਾਚੇ ਤਾਏ ਦਾ ਪੁੱਤਰ ਹੈ ਨਾ। ਤੇ ਇਹ ਬਾਅਦ ਚੋਂ ਜਗ੍ਹਾ ਇਹ ਖਰੀਦੀਆਂ ਗਈਆਂ ਨੇ ਸਾਡੇ ਤੋਂ। ਮੈਂ ਸਮਝ ਗਿਆ, ਯਾਨੀ ਉਹ ਦੱਸਣ ਨੇ ਕਿ ਜਲਾਲ ਹੋਰੀ ਜਿਹੜੇ ਜਲਾਲ ਸਨ ਉਹ ਅੱਗੇ ਘਰ ਸਨ। ਉਹ ਅੱਗੇ ਘਰ ਨੇ। ਅਸੀਂ ਘਰ ਬਾਬੇ ਖਜ਼ਾਨ ਸਿੰਘ ਦਾ ਕਹਿ ਸਕਨੇ ਆ ਉਹਦਾ ਹਿੱਸਾ ਕਿ ਜਾਂ ਲੈ? ਨਹੀਂ ਇਹ ਲੈਦਾ ਇਹ ਉਹਨਾਂ ਦੇ ਗਵਾਂਢੀ ਹੋਣਗੇ। ਤੁਸੀਂ ਵੇਖ ਲਓ ਜੀ। ਅੱਛਾ ਜੀ ਪਹਿਲੇ ਅਸੀਂ ਇਸ ਛੱਤ ਤੇ ਮੌਜੂਦ ਸਾਂ ਬਾਬੇ ਖਜ਼ਾਨ ਸਿੰਘ ਦੇ ਛੱਤ ਤੇ।
ਜੋ ਨੰਬਰਦਾਰ ਸਨ ਸਾਬਕਾ ਬਿਫੋਰ ਪਾਰਟੀਸ਼ਨ, ਪਿੰਡ ਲਿੱਦੋਕੇ, ਤਹਿਸੀਲ ਨਾਰੋਵਾਲ ਔਰ ਜ਼ਿਲ੍ਹਾ ਵੀ ਨਾਰੋਵਾਲ। ਅੱਜ ਕੱਲ੍ਹ ਤੇ ਬਿਫੋਰ ਪਾਰਟੀਸ਼ਨ ਜ਼ਿਲ੍ਹਾ ਸਿਆਲਕੋਟ ਸੀ। ਅੱਛਾ ਤੇ ਮੌਜੂਦ ਸਨ। ਹੁਣ ਅਸੀਂ ਮਜ਼ੀਦ ਹੋਰ ਟਾਪ ਤੇ ਆਏ ਤਾਂ ਕਿ ਅਸੀਂ ਮਜ਼ੀਦ ਉਹਨਾਂ ਨੂੰ ਦੱਸ ਸਕੀਏ ਵੀ ਮਿੱਤਰ ਭਾਜੀ ਇਹ ਤੁਹਾਡਾ ਘਰ ਸੀ, ਯਾਨੀ ਬਾਬੇ ਖਜ਼ਾਨ ਸਿੰਘ ਦੀ ਖੱਬੀ ਸਾਈਡ ਤੇ ਜਿਹੜੇ ਸਨ ਆਪਣਾ ਸਰਦਾਰ ਸਾਧ ਸਿੰਘ ਫੌਜੀ, ਰਤਨ ਸਿੰਘ ਫੌਜੀ ਔਰ ਬਾਬਾ ਸਵਰਨ ਸਿੰਘ ਫੌਜੀ। ਠੀਕ ਹੈ ਜੀ। ਤੇ ਗਾਂ ਫਿਰ ਅੱਗੇ ਆ ਤੁਸੀਂ ਕਹਿ ਲਓ ਕਿ ਇਦੋਂ ਗਾਂ ਜਿੰਨੀ ਵੀ ਪੱਤੀ ਚੱਲਦੀ ਸੀ ਨਾ, ਇਹ ਸਾਰੀ ਉਹ ਦਰਬਾਰ ਦਾ ਗੁੰਬਦ ਨਜ਼ਰ ਆ ਰਿਹਾ। ਥੋੜਾ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਣਾ ਵਾ। ਇਹ ਵਾਲਾ ਜਿਹੜੀ ਪਹਿਲੇ ਦੀ ਵੀਡੀਓ ਬਣਾਈ ਹੈ ਪੰਜ ਪੀਰ ਸਰਕਾਰ, ਹਾਂ ਹੈ ਨਾ, ਆਪਣਾ ਉਹੀ ਹੈ ਨਾ ਗੁੰਬਦ। ਬਾਬਾ ਪੰਜ ਪੀਰ ਸਰਕਾਰ। ਹਾਂ ਤੇ ਇਹ ਜੀ ਉਹ ਦਰਬਾਰ ਸ਼ਰੀਫ ਹੈ ਨਾ। ਤੇ ਇਹਦੇ ਨਾਲ ਤੁਸੀਂ ਆਪਣੀ ਹਵੇਲੀ ਵੀ ਦੱਸੀ ਬਿਲਕੁਲ, ਕਿਉਂਕਿ ਇਹ ਸਾਰਾ ਇਸ ਵੇਲੇ ਮੈਂ ਜਿੱਦਣ ਏਰੀਆ ਦਿਖਾ ਰਿਹਾ ਨਾ, ਸਾਰਾ ਏਰੀਆ ਇਹ ਪੂਰੇ ਆਲ ਜੱਟ ਸਨ। ਹਾਂ ਇੱਥੇ ਹੋਣੀ ਆ ਜਿਹੜਾ ਨਹੀਂ ਇਹ ਜੰਗਲਾ ਜਿਹਾ, ਇੱਥੇ ਅੱਛਾ। ਪੁਰਾਣੀਆਂ ਇੱਟਾਂ ਮੈਂ ਵੇਖੀਆਂ ਨੇ। ਹਾਂ। ਹੁਣ ਹੀ ਇਹਨਾਂ ਨੇ ਫੇਰ ਜਿਹੜੇ ਨੇ ਤਬਦੀਲੀ ਕੀਤੀ। ਨਹੀਂ ਇਹ ਹੋ ਸਕਦਾ ਆਬਾਦੀ ਹੋਏ ਤੇ ਹਵੇਲੀਆਂ ਤੇ ਫਿਰ ਥੋੜੀਆਂ ਹਟ ਗਈ ਸਨ ਨਾ। ਇੱਧਰ ਹਾਂਜੀ ਇੱਥੇ ਮਤਲਬ ਵੀ ਘਰ ਹਨ ਤੇ ਇੱਥੋਂ ਪਿਛਾਂ ਹੋਣਗੀਆਂ ਵੇਲੀਆਂ। ਉਹ ਉਹਨਾਂ ਨੇ ਦੱਸਿਆ ਛੱਪੜ ਕਿੱਥੇ ਰਿਹਾ ਜੀ? ਛੱਪੜ ਆ ਜੀ। ਇਹ ਬੜਾ ਵੱਡਾ ਛੱਪੜ ਸੀ ਹਨਾ। ਇਹ ਲੋਕਾਂ ਨੇ ਹਲੇ ਘੇਰ ਲਿਆ ਬਥੇਰਾ ਛੱਪੜ, ਹਲੇ ਬੜਾ ਵੱਡਾ ਹੈ ਬੈਕ ਹਾਂ, ਸਾਈਡ ਹਾਂ, ਤੇ। ਬੱਟਾਂ ਦੇ ਵੀ ਬੈਕ ਸਾਈਡ ਤੇ ਛੱਪੜ ਤੋੜੀ ਉੱਥੋਂ ਤੱਕ ਛੱਪੜ। ਜੀ 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 ਠੀਕ ਹੈ ਜੀ। ਇਹ ਟਾਪ ਵੀ ਅਸੀਂ ਤੁਹਾਨੂੰ ਦਿਖਾਤਾ। ਹੁਣ ਮੈਂ ਗਲੀ ਜਾ ਕੇ ਨਾ ਪੰਜ ਪੀਰ ਸਰਕਾਰ ਤੱਕ ਉਹ ਵੀ ਤੁਹਾਨੂੰ ਥੋੜਾ ਦੱਸ ਦੇਣਾ ਵਾ ਕਿ ਅਸੀਂ ਆਪਾਂ ਇਹ ਰੋਡ ਚੱਲਦਾ ਹਾਂ ਠੀਕ ਹੈ। ਹਾਂ ਤੇ ਮੇਨ ਰੋਡ ਕਿਹੜਾ ਸੀ ਇੱਥੋਂ ਨਜ਼ਰ ਆ ਰਿਹਾ? ਜਿੱਥੇ ਗੱਡੀ ਖਲੋਤੀ ਹੈ ਇਹ ਮੇਨ ਰੋਡ। ਇਹ ਮੇਨ ਰੋਡ ਥੋੜੀ ਡਾਇਰੈਕਸ਼ਨ ਦੱਸ ਦਿਓ ਕੀ ਸੀ? ਰੋਡ ਜਿਹੜਾ ਮਤਲਬ ਇਹਨਾਂ ਇਹ ਇਦਾਂ ਸਿੱਧਾ ਜਾ ਰਿਹਾ? ਸਿੱਧਾ ਜਾ ਰਿਹਾ। ਹਾਂ। ਇਹਨਾਂ ਦੇ ਘਰਾਂ ਦੇ ਅੱਗੋਂ ਦੀ ਗਲੀ ਨਿਕਲਦੀ ਹੈ, ਉਹ ਸਿੱਧੀ ਮੇਨ ਤੇ ਜਾਂਦੀ, ਮੇਨ ਲਿੰਕ ਕਰਦੀ। ਹਾਂ ਫਿਰ ਲਹਿੰਦੇ ਚੜਦੇ ਦਾ ਰੋਡ ਜਿਹੜਾ ਮੇਨ ਉਹਨਾਂ ਘਰਾਂ ਨੂੰ ਉਹਨਾਂ ਦਾ ਜਾਂਦਾ। ਘਰਾਂ ਦਾ। ਠੀਕ ਹੈ। ਤੇ ਹੁਣ ਜੀ ਉਹਨਾਂ ਦੇ ਘਰਾਂ ਵਿੱਚ ਬਾਅਦ ਬਾਬਾ ਜਲਾਲ, ਉਹਨਾਂ ਦੇ ਘਰਾਂ ਵਿੱਚ ਸਾਬਰ ਖਾਂ, ਅੱਛਾ ਉਹਦੇ ਤੋਂ ਅੱਗੇ ਜਲਾਲ, ਕਿਉਂਕਿ ਅੱਛਾ, ਤਿੰਨ ਅੱਛਾ। ਭਰਾ ਹਨ। ਤਿੰਨ ਭਰਾ ਸਨ। ਤਿੰਨਾਂ ਭਰਾਵਾਂ ਦੇ ਅਲੱਗ ਹੀ ਘਰ ਹਨ। ਅੱਛਾ ਨਹੀਂ ਇਕੱਠੇ ਵੀ ਹੋਣਗੇ ਤੇ ਉਹ ਫਿਰ ਡਿਵਾਈਡ ਹੋ ਗਏ ਨੇ। ਠੀਕ ਹੈ। ਇਹ ਤਿੰਨੇ ਹੀ ਬਾਬੇ ਜਲਾਲ ਦਾ ਅਗਲਾ ਘਰ ਹੈ। ਹਾਂ ਜੀ ਜ਼ਾਤ ਭਾਈ, ਅਸੀਂ ਬਾਬੇ ਖਜ਼ਾਨ ਸਿੰਘ ਦਾ ਘਰ ਦਿਖਾ ਕੇ ਅਸੀਂ ਦਰਵਾਜ਼ੇ ਥਾਣੀ ਆਪਣਾ ਬਾਹਰ ਆਏ ਹਾਂ। ਠੀਕ ਹੈ ਨਾ। ਇਹ ਮੇਨ ਗਲੀ ਸਿੱਧੀ ਜਾਂਦੀ ਸੀ, ਖੰਭਾ ਤੋਂ ਕੋਈ ਨਹੀਂ ਸੀ। ਇਹ ਸਿੱਧੀ ਗਲੀ ਜਾਂਦੀ ਸੀ ਜੀ। ਮੈਂ ਦੁਬਾਰਾ ਤੁਹਾਨੂੰ ਦੱਸ ਰਿਹਾ ਵਾਂ, ਇੱਧਰ ਨੂੰ ਕੋਈ ਨਹੀਂ ਸੀ ਟਰਨ ਹੁੰਦੀ। ਇਹ ਸਿੱਧੀ ਗਲੀ ਜਾਂਦੀ ਸੀ, ਅੱਗੇ ਮੇਨ ਤੇ ਲਿੰਕ ਕਰਦੀ ਸੀ ਤੇ ਮੇਨ ਮਤਲਬ ਕਿਹਾ ਸੀ। ਠੀਕ ਹੈ। ਹੁਣ ਅਸੀਂ ਜਾ ਰਹੇ ਹਾਂ ਮਤਲਬ ਪੰਜ ਪੀਰ ਸਰਕਾਰ ਜਿਹੜਾ ਸੀ ਹੈ ਨਾ। ਦਾएं ਬਾएं ਜਿੰਨੇ ਵੀ ਘਰ ਸਨ, ਯਾਨੀ ਤੁਹਾਡਾ ਜੋ ਘਰ ਬਣਦਾ ਨਾ ਉਹ ਇਹ ਘਰ ਬਣਦਾ ਪਿਆ। ਇਹ ਵਾਲਾ ਘਰ ਬਾਬੇ ਸਾਧ ਸਿੰਘ ਫੌਜੀ ਦਾ, ਰਤਨ ਸਿੰਘ ਫੌਜੀ ਦਾ ਹੈ ਨਾ, ਤੇ ਬਾਬਾ ਸਵਰਨ ਸਿੰਘ ਫੌਜੀ, ਜੋ ਤਿੰਨ ਭਾਈ ਸਨ। ਠੀਕ ਹੈ ਵੀਰ ਜੀ। ਫਿਰ ਅੱਗੋਂ ਕਹਿ ਲਓ ਕਿ ਆਉਣ ਜੋ ਜਿੰਨੇ ਵੀ ਅੱਗੋਂ ਨੈਕਸਟ ਜਿੰਨੇ ਵੀ ਘਰ ਆਉਣ ਵਾਲੇ ਨੇ ਸਾਰੇ ਪੂਰੇਵਾਲ ਫੈਮਿਲੀ ਦੇ ਸਨ। ਪੂਰੇਵਾਲ ਜੱਟ ਸਰਦਾਰ। ਇੱਕ ਇਹ ਗਲੀ ਹਾਂਜੀ ਵਿੱਚ ਗਲੀ ਉਦੋਂ ਵੀ ਹੋਏਗੀ। ਅੱਛਾ ਠੀਕ। ਅੱਛਾ ਖੋਲੋ ਨੈਟ। ਪਹਿਲੇ ਵਾਲਾ ਸੀ। ਹਾਂ ਜਿਹੜਾ ਮਤਲਬ ਇਹਨਾਂ ਨੇ ਲਾਇਆ ਕੀਤਾ। ਅੱਛਾ ਇਹ ਉਹ ਮਾਈ ਜਿਹੜੀ ਹੈ ਨਾ, ਇਸ ਘਰ ਹੀ ਹੈ। ਅੱਛਾ। ਇਹਨੇ ਮਕਾਨ ਚੇਂਜ ਕੀਤਾ ਪਰ ਦਰਵਾਜ਼ਾ ਨਹੀਂ ਤੋੜਿਆ। ਅੱਛਾ। ਉਹੀ ਉਹ ਠੀਕ। ਲੋ ਜੀ ਐਸੇ ਵੀਰ ਜੀ ਪਹੁੰਚ ਗਏ ਪੰਜ ਪੀਰ ਸਰਕਾਰ। ਬਾਬਾ ਜੀ ਨੇ ਵਿੱਚ ਗੱਲ ਕੀਤੀ ਕਿ ਭਾਈ ਇੱਥੇ ਮੇਲਾ ਸ਼ੇਲਾ ਜਿਹੜਾ ਲੱਗਦਾ ਸੀ ਉਹੀ ਲੋਕ ਕਰਾਉਂਦੇ ਰਹੇ। ਉਹੀ ਕਰਾਉਂਦੇ ਰਹੇ। ਠੀਕ ਹੈ ਜੀ। ਹੈ ਜੀ ਬਾਬਾ ਜੀ ਪੰਜ ਪੀਰ ਸਰਕਾਰ। ਖੋਲੋ ਅੰਦਰੋਂ ਵੀ ਦਰਸ਼ਨ ਕਰਵਾ ਦਈਏ ਹੈ ਨਾ, ਕਿਉਂਕਿ ਉਹਨਾਂ ਦੇ ਵੱਡ ਵਡੇਰੇ ਮੰਨਦੇ ਸਨ ਬਾਬਾ ਜੀ ਨੂੰ, ਉਹਨਾਂ ਦੇ ਨਾਂ ਤੇ ਇੱਥੇ ਕਰਵਾਉਂਦੇ ਸਨ ਸਾਰਾ। ਇਹ ਬਾਬਾ ਜੀ, ਇਹ ਜਨਾਬ ਆ ਗੁੰਬਦ ਬਹੁਤ ਵਧੀਆ ਜੀ। ਬਾਕੀ ਇਹ ਮੈਂ ਲਾਸਟ ਵੀਡੀਓ ਵਿੱਚ ਵੀ ਸਾਰੀਆਂ ਚੀਜ਼ਾਂ ਸ਼ੋਅ ਕੀਤੀਆਂ ਸਨ ਕਿ ਇਹ ਜਿਹੜੇ ਦਰਖਤ ਨੇ ਇੱਥੇ ਇਹ ਸਾਰੇ ਹੀ ਪੁਰਾਤਨ ਨੇ ਜੀ, ਪੁਰਾਣੀਆਂ ਬੋੜਾਂ ਨੇ। ਠੀਕ ਹੈ ਨਾ।
ਮਤਲਬ ਕਹਿ ਲਓ ਕਿ ਤੁਹਾਡੇ ਬਜ਼ੁਰਗਾਂ ਦੇ ਦੌਰ ਦੀਆਂ। ਔਰ ਉਹ ਟੈਂਕੀ ਵਾਲੀ ਜਗ੍ਹਾ ਖੂਹੀ ਸੀ ਇੱਥੇ, ਜਿੱਥੋਂ ਮਤਲਬ ਕਿ ਆਪਣੇ ਜਿੰਨੇ ਵੀ ਪੂਰੇ ਵੱਲ ਸਿੱਖ ਬਰਾਦਰੀ ਸੀ ਪਾਣੀ ਪੀਂਦੀ ਸੀ। ਠੀਕ ਹੈ ਜੀ। ਇਹ ਸਾਰਾ ਜੀ ਸਾਰਾ ਦਾਇਰਾ ਵੀ ਸੀ ਸਾਂਝੀ ਸੱਥ। ਠੀਕ ਹੈ ਨਾ, ਮਤਲਬ ਉਹ ਹੀ ਚੀਜ਼ਾਂ ਨੇ। ਤੇ ਇਹ ਵੇਖੋ ਜੀ, ਬੜੇ ਬੜੇ ਭਾਰੇ ਬੂਟੇ ਜੀ ਪੁਰਾਣੇ। ਠੀਕ ਹੈ ਜੀ। ਹਾਂ ਜੀ, ਦੇਖੋ ਨਾ, ਸਾਰੀ ਇੱਥੇ ਤੇ ਮਿਟ ਗਿਆ ਨਾ, ਅਸੀਂ ਇੱਥੇ ਲੋਕ ਮਿੱਟੀ ਖੇਡਦੇ ਵਿੱਚ ਵੜ ਜਾਂਦੇ ਰਹੇ ਆ। ਅੱਛਾ। ਜਾਂਦੇ ਇਹ ਬੜਾ ਖੁੱਲਾ ਇਹਨਾਂ ਖੋੜਾਂ 'ਚ ਤੁਸੀਂ ਆਪਣਾ ਜਾਂਦੇ ਰਹੇ। ਲੁਕਣ ਛੁਪਣ ਖੇਡੀ ਹੈ। ਠੀਕ ਹੈ ਜੀ, ਠੀਕ। ਹੁਣ ਇਹਨਾਂ ਦੀ ਬੁਨਿਆਦ ਜਿਹੜੀ ਹੈ ਬੱਲੇ ਨਾ, ਬੱਲੇ ਬੱਲੇ ਬੱਲੇ, ਬੜਾ ਤਿੱਗਜ ਬੋੜ ਹੈ ਜੀ। ਹਾਂਜੀ ਇਹ ਚਲੋ ਬੱਚਾ ਹੀ ਰਿਹਾ। ਔਰ ਇਸੇ ਤਰ੍ਹਾਂ ਹੀ ਉਹ ਵਾਲਾ ਵੀ, ਅਗਲਾ ਵੀ, ਇਹ ਵੀ ਰੁੱਖ ਜੀ। ਬਾਬਾ ਜੀ ਜਰਾ ਦੁਬਾਰਾ ਐਕਸਪਲੇਨ ਕਰਿਓ ਕਿ ਇਹ ਬਾਬਾ ਖਜ਼ਾਨ ਸਿੰਘ ਦਾ ਮੰਦਰ ਸੀ। ਸੰਗਤ ਦਾ ਜਿਹੜਾ ਪਸਾਰ ਦਾ ਦਰਵਾਜ਼ਾ ਉਹ ਆਵੇ। ਅੱਛਾ, ਠੀਕ ਹੈ। ਇਹ ਪਸਾਰ ਦਾ ਦਰਵਾਜ਼ਾ ਸੀ। ਪਸਾਰ ਦਾ ਦਰਵਾਜ਼ਾ ਸੀ। ਇਹ ਇੱਕ ਪੱਟ ਹੈ ਜੀ। ਇੱਕ ਪੱਟ ਅੰਦਰ ਪਿਆ ਦਾ। ਨਹੀਂ ਜੀ, ਉਹ ਡਰਮਾ ਥੱਲੇ ਲਾ ਉਹ ਡਰਮਾ ਥੱਲੇ ਦੂਜਾ ਥੱਲੇ ਜੋ ਉਧਰ ਪਿਆ ਦਾ, ਅੱਛਾ, ਦੋ ਅੱਛਾ। ਪੜਦੇ ਸਨ। ਠੀਕ ਹੈ, ਠੀਕ। ਲੋ ਜੀ, ਬਾਬੇ ਖਜ਼ਾਨ ਸਿੰਘ ਦੀਆਂ ਨਿਸ਼ਾਨੀਆਂ। ਹਾਂਜੀ। ਠੀਕ। ਇਹਦੇ ਤੇ ਬੜੀ ਮੀਨਾਕਾਰੀ ਕੀਤੀ ਹੈ। ਉੱਤੇ ਲੋਹੇ ਦਾ ਜਾਲ ਸੀ ਬੜਾ ਵੱਡਾ, ਬੜੀ ਵੱਡੀ ਸਰਦਲ ਇਹ ਸੀ। ਸਾਰੇ ਲੋਹੇ ਦੀ ਕਾਬ। ਇਹ ਤੇ ਕਾਬਲੇ ਲੋਹੇ ਦੀ ਜਿਹੜੀ ਇਹਦੇ ਬਾਹਰ ਸਲਾਈਆਂ ਤੇ ਜਿਹੜੇ ਉੱਤੇ ਰੋਸ਼ਨਦਾਨੀ ਕੀਤੀ ਹੈ ਸਾਡੇ ਕੋਲ। ਤੇ ਇਹ ਕੋਠੜੀ ਦਾ ਦਰਵਾਜ਼ਾ ਵੀ ਇਹਨੂੰ ਖਾਲ ਗਿਆ, ਜਿਹੜਾ ਪਿੱਛੇ ਸ਼ਤੀਰੀਆਂ ਵੀ ਖਾਲ ਗਿਆ ਖਜ਼ਾਨ ਸਿੰਘ ਦੇ ਅੰਦਰ। ਉਸ ਅੱਛਾ, ਉਹ ਵੀ ਹੈ। ਆਹੋ, ਤੇ ਉਹ ਬਣਾਇਆ ਇਹ ਨਹੀਂ, ਉਹ ਵੀ ਖਜ਼ਾਨ ਸਿੰਘ ਦੀਆਂ ਸ਼ਤੀਰੀਆਂ ਨਹੀਂ। ਜਿਹੜੀਆਂ ਘਰੋਂ ਲਾ ਕੇ ਤੇ ਫਿਰ ਇੱਥੇ ਬਾਲੇ ਪਾਏ ਨੇ, ਉਹਨਾਂ ਦੇ ਮਕਾਨਾਂ ਦੀਆਂ ਸਟੇਜ। ਅੱਛਾ ਜੀ, ਬੱਲੇ ਬੱਲੇ ਬੱਲੇ। ਵਾਹ ਜੀ ਵਾਹ। ਲੋ ਜੀ, ਬਾਬੇ ਖਜ਼ਾਨ ਸਿੰਘ ਦਾ ਜੋ ਸਮਾਨ ਸੀ ਅੱਜ ਵੀ ਇਸਤੇਮਾਲ ਕਰ ਰਹੇ ਨੇ। ਇਹ ਜੀ ਸ਼ਤੀਰੀਆਂ ਪੁਰਾਣੀਆਂ। ਹਾਂ, ਤੇ ਇਹ ਸ਼ਤੀਰੀਆਂ ਬਰਾਂਡੇ ਦੀਆਂ ਸਨ ਕਿ ਕਮਰੇ ਸਨ ਪਿੱਛੇ? ਕਮਰਿਆਂ ਦੀਆਂ ਸ਼ਤੀਰੀਆਂ। ਠੀਕ ਹੋ ਗਿਆ, ਮੰਨ ਗਏ ਜੀ, ਮੰਨ ਗਏ। ਸ਼ਤੀਰੀਆਂ ਵਿਖਾਲ ਦਿਓ ਵੀ ਅੰਦਰ ਸ਼ਤੀਰੀਆਂ ਜਿਹੜੀਆਂ ਨੇ ਆਹ ਕੋਠੜੀ ਦਾ ਦਰਵਾਜ਼ਾ ਖਜ਼ਾਨ ਸਿੰਘ ਲੰਬੜਦਾਰ ਜਿਹੜੀ ਘਰ ਕੋਠੜੀ ਸੀ, ਕੋਠੜੀ ਪਿੱਛੇ ਦੋ ਕੋਠੜੀਆਂ ਨੇ, ਉਹ ਕੋਠੜੀ ਦਾ ਦਰਵਾਜ਼ਾ ਹੀ। ਅੱਛਾ, ਕੋਠੜੀ ਦਾ ਦਰਵਾਜ਼ਾ ਜੀ। ਇਹ ਦਰਵਾਜ਼ਾ ਹਾਂਜੀ, ਇਹ ਬੰਦ ਰਹਿਣ ਤੋਂ, ਬੰਦ ਰਹਿਣ ਤੋਂ। ਅੱਛਾ ਅੱਛਾ ਅੱਛਾ। ਇਹ ਭੁਰ ਗਿਆ। ਇਹ ਦੁਬਾਰਾ ਅੰਦਰ ਮੈਂ ਨਵੀਂ ਲਾਈ ਹੈ ਹਾਂ, ਤੇ ਇਹ ਖਤਮ ਹੋ ਗਈ ਸੀ, ਤੇ ਇਹ ਦੁਬਾਰਾ ਮੈਂ ਆਪ ਹੀ ਲਾਈ ਹੈ। ਤੇ ਇਹ ਉਹ ਪੁਰਾਣਾ ਹੀ ਹੈ ਦਰਵਾਜ਼ਾ। ਇਹਨਾਂ ਦੀ ਕੋਠੜੀ ਦਾ ਦਰਵਾਜ਼ਾ ਹੈ। ਇਹਦੇ ਅੰਦਰ ਕੋਠੜੀ ਸਤੀਰੀਆਂ ਦਾ ਦਰਵਾਜ਼ਾ ਜੀ। ਪਿੱਛੇ ਦੋ ਕੋਠੜੀਆਂ ਸਨ। ਮੰਨ ਗਏ ਜੀ, ਬਹੁਤ ਅੱਛੇ। ਪਿੱਛੇ ਖਜ਼ਾਨ ਸਿੰਘ ਦੀਆਂ ਹਾਂ ਹਾਂ। ਅੱਗੇ ਉਹਦਾ ਆਪਣਾ ਪਸਾਰ ਸੀ, ਪਸਾਰ ਦੇ ਅੱਗੇ ਬਰਾਂਡਾ ਸੀ, ਤੇ ਬਰਾਂਡੇ ਦੇ ਨਾਲੇ ਵੱਖੇ ਰਸੋਈ ਦਾ ਸੀ। ਰਸੋਈ ਦਾ ਦਰਵਾਜ਼ਾ ਜੇ ਮੌਜੂਦ ਹੈ, ਉਹ ਮੇਰੇ ਭਰਾ ਦੇ ਘਰ ਨੂੰ ਲੱਗਾ। ਅੱਛਾ ਅੱਛਾ। ਹਾਂ, ਤੇ ਇਹ ਅਸੀਂ ਮੇਰਾ ਮਸੇ ਦੇ ਇੱਥੇ ਗੱਲਬਾਤ ਆ ਗਈ ਹੈ। ਇਹ ਉਹਨਾਂ ਦੇ ਪਸਾਰ ਦਾ ਦਰਵਾਜ਼ਾ ਹੈ, ਤੇ ਇਹ ਉਹਨਾਂ ਦੀ ਕੋਠੜੀ ਦਾ ਦਰਵਾਜ਼ਾ ਹੈ। ਇਹ ਜੀ ਦਰਵਾਜ਼ਾ। ਹਾਂ, ਇਹ ਸਭ ਹੁਣ ਇੰਨੇ ਤੱਕ ਤੇ ਬੰਦੇ ਨਹੀਂ ਲੱਭੇ ਉਹਦੇ ਨਾਲ ਦੇ ਲੰਮੇ ਜੋੜੇ ਕਰਕੇ, ਤੇ ਹੁਣ ਕਿਹੜੀਆਂ ਖਲਕਤਾਂ ਰਹਿ ਗਈਆਂ। ਸਹੀ ਗੱਲ, ਸਹੀ ਗੱਲ। ਉਹ ਬੱਕਰ ਦੇ ਨਾਲ ਫਿਰ ਜਿਹੜੀ ਜਿਹੜੇ ਹਿਸਾਬ ਦਾ ਨਾ ਇਹ ਫਿਰ ਬਾਹਰ ਆਪਣੇ ਸਿੱਧਾ ਬਦਲਾ ਕੀਤਾ। ਹੱਦ ਮੈਂ ਫਿਰ ਚੱਲਿਆ ਮੈਂ ਉਹ ਤੇ ਫਿਰ ਇਹਦੇ ਉੱਤੇ ਮੈਂ ਜੋ ਸਾਡੀਆਂ ਕਿਤਾਬਾਂ ਸੀ ਉੱਤੇ ਰੱਖਦੇ ਰਹੇ ਕਿਤਾਬਾਂ ਪੜ੍ਹਨ ਵਾਸਤੇ। ਜਿਸ ਤਰ੍ਹਾਂ ਹੁਣ ਨਹੀਂ ਕੋਈ ਆਲਾ ਰੱਖਿਆ ਹੁੰਦਾ ਬਤਾ ਕਰਕੇ। ਹਾਂਜੀ, ਮਤਲਬ ਉਹਨੂੰ ਤੁਸੀਂ 36 ਦੇ ਤੌਰ ਤੇ ਇਸਤੇਮਾਲ ਕਰ। ਆਹੋ, ਜਿਹੜਾ ਇਹਨਾਂ ਵਿੱਚ ਟੋਇਆ ਜਿਹਾ ਰੱਖਿਆ, ਭੋਰਾ ਕੱਢਿਆ ਸੀ ਬੂਹੇ ਦੇ ਵਿੱਚ ਉੱਤੇ ਕਰਕੇ। ਜਿਹੜੀ ਰਸੋਈ ਇਹਨਾਂ ਨੇ ਹੁਣ ਦਰਵਾਜ਼ਾ ਲਾਇਆ ਹੈ, ਇਹ ਰਸੋਈ ਦਾ ਦਰਵਾਜ਼ਾ ਹੈ। ਇਹ ਰਸੋਈ ਸਾਡੀ ਜਿਹੜੀ ਖਜ਼ਾਨ ਸਿੰਘ ਦੀ ਰਸੋਈ ਨਾ, ਇਹ ਉਸੇ ਰਸੋਈ ਦਾ ਦਰਵਾਜ਼ਾ ਹੈ। ਇਹ ਦੁਬਾਰਾ ਤੋਂ ਬਣਾਈ ਸੀ। ਕਿਹੜੀ? ਉਹਦੇ ਰਸੋਈ ਸੀ। ਉਹ ਕਿਹੜੀ? ਉਹਦੀ ਰਸੋਈ ਸੀ, ਉਹਦੀ ਰਸੋਈ ਅੱਛਾ, ਇਹ ਸੀ। ਉਹਦੀ ਉਹਦੀ ਰਸੋਈ ਤੇ ਫਿਰ ਉਹਦਾ ਦਰਵਾਜ਼ਾ ਲਾ ਕੇ ਨਾ ਪਤਾ ਨਹੀਂ ਕਿੱਥੇ ਰੱਖਿਆ ਹੈ। ਪਤਾ ਨਹੀਂ, ਉਹਨੂੰ ਪਤਾ ਹੋਣਾ ਕਿੱਥੇ ਭਲੇ ਵੇਖੇ। ਵੇਖੇ ਉਹ ਰਸੋਈ ਦਾ ਦਰਵਾਜ਼ਾ ਜਿਹੜਾ ਨਾ, ਉਹ ਇੱਕ ਰਸੋਈ ਹੈ, ਇਹ ਭਰਾ ਜੋ ਕਿ ਮੈਂ ਖਾਣੇ ਪਰ ਰਸੋਈ ਖਾਣੇ ਵਾਲੇ। ਹਾਂ, ਤੇ ਉਹ ਫਿਰ ਮੈਂ ਭਰਾ ਮੇਰਾ ਲੈ ਆਇਆ ਵੀ, ਜੋ ਮੈਂ ਲੈ ਜਾ ਤੂੰ, ਤੇਰੀ ਅੱਲਾ ਲਿਖਿਆ। ਅੱਛਾ ਅੱਛਾ। ਫਿਰ ਸਾਡਾ ਥਾਂ ਨਹੀਂ ਕੋਈ ਹੋਇਆ, ਤੇ ਅਸੀਂ ਆ ਫਿਰ ਆਪਣੇ ਡੇਰਾ ਇੱਥੇ ਬਣਾ ਲਿਆ ਆਣ ਕੇ। ਜੀ ਜੀ ਜੀ, ਠੀਕ। ਆ ਇਹਨਾਂ ਦੇ ਵੱਡੇ ਵਡੇਰੇ ਜਿਹੜੇ ਸੀ, ਫਿਰ ਇੱਥੇ ਨੇ ਮੇਰਾ ਮਸਲੇ। ਬਹੁਤ ਸੋਹਣਾ। ਹਾਂਜੀ,
ਆਪਣੇ ਜੋ ਬਾਬੇ ਪਿੱਛੋਂ ਕਿੱਥੋਂ ਉੱਠ ਕੇ ਆਏ ਹੈ ਕੋਲੋਂ ਫਿਰ ਦੁਬਾਰਾ ਜ਼ਿਲ੍ਹਾ ਗੁਰਦਾਸਪੁਰ ਸਾਡਾ ਸੀ, ਸ਼ਹਿਰ ਦਰਾਂਗਲਾ ਸਾਡਾ ਲਾਗੇ ਸੀ ਲੱਗਦਾ। ਜ਼ਿਲ੍ਹਾ ਗੁਰਦਾਸਪੁਰ ਤੇ ਸ਼ਹਿਰ ਲੱਗ ਸਾਨੂੰ ਦਰਾਂਗਲਾ ਲੱਗਦਾ ਸੀ ਪਿੰਡ। ਤੇ ਪਿੰਡ ਸਾਡਾ ਮੱਦੇਪੁਰ ਪਠਾਣਾ ਦਾ ਸੀ। ਮੱਦੇਪੁਰ ਪਠਾਨ। ਮੱਦੇਪੁਰ ਅੱਛਾ ਅੱਛਾ। ਤੇ ਮੱਦੇਪੁਰ, ਬਹੁਪੁਰ, ਸ਼ਾਹਪੁਰ, ਜਿਸ ਤਰ੍ਹਾਂ ਇੱਥੇ ਲਾਗੇ ਲਾਗੇ ਪਿੰਡਾਂ ਨੂੰ ਜਾਣਦੇ ਹਾਂ, ਸਾਡਾ ਪਿੰਡ ਮੱਦੇਪੁਰ ਸੀ। ਘੁੱਲੇ ਬਾਹਮਣਾਂ ਦਾ ਲਾਗੇ ਲਾਗੇ ਘੁੱਲਾ ਬਾਹਮਣਾਂ ਦਾ ਵੀ ਸੀ, ਮੱਦੇਪੁਰ ਵੀ ਸੀ, ਸ਼ਾਹਪੁਰ ਵੀ, ਬਹੁਪੁਰ ਵੀ ਸੀ। ਉਹ ਫਿਰ ਲਾਗੇ ਲਾਗੇ ਪਿੰਡ ਸਨ। ਸਾਡਾ ਪਿੰਡ ਜੀ ਮੱਦੇਪੁਰ ਸੀ। ਜ਼ਿਲ੍ਹਾ ਨਾਰੋਵਾਲ ਦੇ ਪਠਾਨ, ਗੁਰਦਾਸਪੁਰ ਦੇ ਪਠਾਨ, ਜ਼ਿਲ੍ਹਾ ਨਾਰੋਵਾਲ ਦੇ ਵਿੱਚ ਹੋਰ ਨਾ ਪਿੰਡਾਂ 'ਚ ਵੀ ਬੈਠੇ ਬੜੇ ਜਗ੍ਹਾ ਬੜੇ ਬੜੇ ਜ਼ਿਲ੍ਹੇ ਗੁਰਦਾਸਪੁਰ ਬੜੇ ਲੋਕ ਬੈਠੇ ਨੇ। ਅੱਛਾ ਮਤਲਬ ਤਹਿਸੀਲ ਸ਼ਕਰਗੜ੍ਹ 'ਚ ਕੁਝ ਵਸਨੀਕ ਪਿੰਡ ਨੇ ਅੱਛਾ। ਜਿਹੜੇ ਇੱਕ ਵਾਰੀ ਮਾਜਰ ਹੋ ਕੇ ਉਸ ਵੇਲੇ ਦੇ ਬਹਿ ਗਏ ਨੇ। ਹਾਂ, ਹਾਂ, ਮਹਿਮੂਦ ਖਾਨ ਗਜ਼ਨ ਨੇ ਦੇ ਵਕਤ ਦੇ। ਜੀ, 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 ਤੇ ਅਸੀਂ ਜਿਹੜੇ ਇੰਡੀਆ 'ਚ ਪਾਰਟੀਸ਼ਨ 'ਚ ਆਏ ਹਾਂ, ਬਹੁਤ ਜ਼ਿਆਦਾ ਜਿਹੜੇ ਉਹ ਫਿਰ ਆਏ ਨੇ ਉਧਰ। ਅੱਛਾ। ਹਾਂਜੀ। ਮਤਲਬ ਕਹਿ ਲੋ ਕਿ ਪਾਰਟੀਸ਼ਨ ਜਦੋਂ 1947 ਵੇਲੇ ਜਦੋਂ ਪਾਕਿਸਤਾਨ ਬਣਦਾ ਹਾਂਜੀ, ਕੁਝ ਪਹਿਲੇ- ਉਦੋਂ ਜਿਹੜੇ ਪਠਾਨ ਲੋਕ ਆਏ ਨੇ, ਹਾਂਜੀ। ਪਠਾਨ ਲੋਕ ਜਦੋਂ ਇੱਧਰ ਆਉਂਦੇ ਹਾਂਜੀ। ਉਹ ਜ਼ਿਆਦਾਤਰ ਲੋਕ ਤਹਿਸੀਲ ਸ਼ਕਰਗੜ੍ਹ ਜ਼ਿਲ੍ਹਾ ਨਾਰੋਵਾਲ 'ਚ ਬੈਠੇ ਜਾਂ ਇਹਨਾਂ ਦੋਵਾਂ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਨਾ? ਹੋਰ ਵੀ ਬੜੀ ਦੂਰ ਸਰਜ ਜਾ ਕੇ ਬਹਿ ਗਏ ਨੇ, ਕਾੜੇ 'ਚ ਖਤਰਾਬਾਦ 'ਚ ਬੜੀ ਬੜੀ ਦੂਰ ਅੱਛਾ, ਤੁਰ ਗਏ ਨੇ। ਅੱਛਾ। ਹਾਫਸਾ ਬੜੀ ਬੜੀ ਦੂਰ ਜਿੱਥੇ ਇੱਥੇ ਟਾਈਮ ਲੱਗਾ। ਮਤਲਬ ਦੂਰ ਤੱਕ ਖਲਾਵਾ ਪੰਡੋਰੀਆਂ, ਰਾਜੋ ਕੀ, ਬਾਦਮ ਕੇ, ਜਿੱਥੇ ਜਿੱਥੇ ਦਾ ਟਾਈਮ ਲੱਗਾ। ਗੁਰਦਾਸ ਜ਼ਿਲ੍ਹਾ ਕੋਈ ਨਾ ਕਿਤੇ ਨਹੀਂ ਹੁੰਦਾ। ਜੀ। ਯਾਨੀ ਰਾਜੋ ਕੀ ਬੈਠੇ ਨੇ, ਪੰਡੋਰੀਆਂ ਬੈਠੇ ਨੇ। ਰਾਜੋ ਕੀ ਜਾਣਦੇ ਤੁਸੀਂ? ਹਾਂਜੀ। ਮੈਂ ਨਾਲ ਕੀਤਾ ਵੀ ਇੰਟਰਵਿਊ। ਆਪਣਾ ਰਾਜੋ ਕੀ, ਪੰਡੋਰੀਆਂ, ਮੇਰਾ ਅੱਛਾ, ਮਸਲੇ, ਅੱਛਾ, ਸਾਰੇ ਅੱਛਾ। ਲੋਕ ਉਧਰ ਦੇ ਨੇ। ਇੰਡੀਆ ਪੰਡੋਰੀਆਂ ਜਿਹੜੇ ਉੱਥੋਂ ਦੇ ਇਸੇ ਇਲਾਕੇ ਦੇ ਪਠਾਨ।